ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ, ਫਿਰ ਰੁੱਖ ਖਬਰਾਂ ਤੱਕ ਕਰਾਂਗੇ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ GN ਲਿਊਬ ਵਾਲਿਆਂ ਨਾਲ ਟਰੱਕ ਤੁਸੀਂ ਸੰਪਰਕ ਕਰ ਸਕਦੇ ਹੋ ਕਿਉਂਕਿ ਇਹ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਰਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਮਿੰਟੂ ਜੀ ਆਈਏ ਤਾਂ ਮਜੀਠੀਆ ਮਾਮਲੇ ਦੇ ਵਿੱਚ ਹਰ ਰੋਜ਼ ਨਵੀਆਂ ਸੁਰਖੀਆਂ ਦੇਖਣ ਨੂੰ ਮਿਲਦੀਆਂ ਨੇ। ਕਦੀ ਸ਼ਿਮਲੇ ਲੈ ਗਏ ਤੇ ਕਦੀ ਮਜੀਠਾ ਲੈ ਗਏ ਤੇ ਹੁਣ ਕਹਿੰਦੇ ਵੀ NCB ਦੀ ਐਂਟਰੀ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰ ਕੀਤਾ ਗਿਆ, ਪ੍ਰੈਜ਼ੈਂਟ ਕੀਤਾ ਗਿਆ, ਉਸ ਦੇ ਵਿੱਚ ਹੋ ਰਹੀ ਹੈ। ਦੇਖੋ, NCB ਨਾਰਕੋਟਿਕਸ ਕੰਟਰੋਲ ਬਿਊਰੋ ਜੀ, ਉਹਦੀ ਐਂਟਰੀ ਸੰਬੰਧੀ ਅੱਜ ਪਹਿਲਾਂ ਤੇ ਖਬਰਾਂ ਚੱਲੀਆਂ ਤੇ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਦੀ ਪੁਸ਼ਟੀ ਕੀਤੀ। ਅਮਨ ਅਰੋੜਾ ਸਾਹਮਣੇ ਆਏ, ਉਹਨਾਂ ਨੇ ਆਖਿਆ ਕਿ ਬਈ ਮਜੀਠੀਏ ਨੂੰ ਇੱਥੇ ਬਚਾਉਣ ਦੇ ਯਤਨ ਆ, ਯਾਨੀ ਕੇਸ ਕਮਜ਼ੋਰ ਕਰਨ ਦੇ ਯਤਨ ਆ। ਤੇ ਇਹਦਾ ਮਤਲਬ ਹੈ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਇਹਦੇ ਵਿੱਚ ਐਂਟਰੀ ਮਾਰਨੀ ਲੋਚਦਾ, ਸਭ ਤੋਂ ਵੱਡੀ ਗੱਲ। ਸੈਕੰਡ ਥਿੰਗ, ਗੁਰਪ੍ਰੀਤ ਜੀ, ਹੁਣ ਖਬਰ ਇਹ ਆ ਰਹੀ ਆ ਕਿ ਇਹਨਾਂ ਦੀ ਲੀਗਲ ਟੀਮ ਹਾਈ ਕੋਰਟ ਮੂਵ ਕਰ ਗਈ ਆ। ਮਜੀਠੀਆ ਸਾਹਿਬ ਦੀ ਜਿਹੜੀ ਲੀਗਲ ਟੀਮ ਆ ਉਹ ਹਾਈ ਕੋਰਟ ਮੂਵ ਕਰ ਗਈ ਆ। ਤਾਂ ਹੁਣ ਮਾਨ ਸਾਹਿਬ ਦਾ ਸਿੱਧਾ ਪੇਚਾ ਪਵੇਗਾ ਕਾਨੂੰਨੀ ਚੌਕਟੇ 'ਚ ਜੀ। ਤੇ ਤੁਹਾਨੂੰ ਯਾਦ ਹੋਣਾ ਹੈ ਕਿ ਹਾਈ ਕੋਰਟ ਦੇ ਵਿੱਚ ਆਸ਼ੂ ਅਰੋੜਾ, ਪਿੰਕੀ ਧਾਲੀਵਾਲ ਇਹ ਸਾਰੇ ਜਿੱਤ ਚੁੱਕੇ ਆ। ਕੁਝ ਹੋਰ ਜੇ ਆਪਾਂ ਛੱਡ ਦਈਏ, ਵੈਸੇ ਤੇ ਪੰਚਾਇਤੀ ਇਲੈਕਸ਼ਨ ਵਾਲਾ ਵੀ ਮਾਮਲਾ ਹਾਰਦੇ ਜਿੱਤ ਗਏ ਸਨ ਤੇ ਬਾਅਦ ਦੇ ਵਿੱਚ ਉਸੇ ਜੱਜ ਨੂੰ ਇਹਨਾਂ ਨੇ ਇੱਕ ਕਮਿਸ਼ਨ ਦਾ ਚੇਅਰਮੈਨ ਲਾਇਆ ਜਿਸ ਜੱਜ ਨੇ ਫੈਸਲਾ ਦਿੱਤਾ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜ਼ੋਰਦਾਰ ਇੱਕ ਬਹਿਸ ਆਪਾਂ ਨੂੰ ਉੱਥੇ ਵੇਖਣ ਨੂੰ ਮਿਲੇਗੀ ਜਿੱਥੇ ਤਰਕ ਦਲੀਲਾਂ ਬਿਲਕੁਲ ਕਹਿ ਲਓ ਕਿ ਕਾਨੂੰਨ ਦੀਆਂ ਕਿਤਾਬਾਂ ਪੜ੍ਹ ਕੇ ਦਿੱਤੇ ਜਾਣਗੇ। ਅੱਜ ਮਜੀਠੀਏ ਨੂੰ ਵਾਪਸ ਲਿਆਂਦਾ ਗਿਆ ਜਦੋਂ ਮਜੀਠੇ ਦਫ਼ਤਰ ਤੇ ਉੱਥੇ ਗਨੀਵ ਕੌਰ ਵੀ ਪਹੁੰਚੇ ਹੋਏ ਸਨ, ਬੀਬੀ ਜੀ। ਹੁਣ ਤੁਹਾਨੂੰ ਪਤਾ ਵੈਸੇ ਉਹ ਬਹੁਤ ਘੱਟ ਰਾਜਨੀਤੀ ਦੇ ਵਿੱਚ ਉਹ ਘੱਟ ਬੋਲਦੇ ਚੱਲਦੇ ਆ, ਕਿਸੇ ਨਾਲ ਉਹਨਾਂ ਦਾ ਕੋਈ ਜ਼ਿਆਦਾ ਵਾਦ ਵਿਵਾਦ ਰਹਿੰਦਾ ਨਹੀਂ, ਪਰ ਇੱਥੇ ਉਹਨਾਂ ਦੀ ਕਾਫੀ ਨੋਕ ਝੋਕ ਹੋਈ ਆ ਪੁਲਿਸ ਵਾਲਿਆਂ ਦੇ ਨਾਲ। ਉਹਦਾ ਕਾਰਨ ਇਹ ਆ ਕਿ ਬੀਬੀ ਕਹਿੰਦੀ ਆ ਕਿ ਮੈਂ MLA ਆ, ਮੈਨੂੰ ਵੀ ਅੱਗੇ ਨਹੀਂ ਜਾਣ ਦੇ ਰਹੇ। ਮੈਂ ਕਿਹਾ ਵੀ ਮੇਰੇ ਵਕੀਲ ਚਲੋ ਨਾਲ ਚਲੇ ਜਾਣਗੇ, ਬਟ ਕਹਿੰਦੇ ਕਿ ਨਹੀਂ, ਤੁਸੀਂ ਆਪਦੇ ਸਮਰਥਕ ਲੈ ਕੇ ਆਏ ਹੋ, ਕਿਸੇ ਨੂੰ ਅੱਗੇ ਅਸੀਂ ਜਾਣ ਹੀ ਨਹੀਂ ਦੇਣਾ। ਹੁਣ ਦੇਖੋ ਇਹ ਸਾਰਾ ਕੁਝ ਚੱਲਦਾ ਪਿਆ ਤੇ ਇਹਨੇ ਮੈਨੂੰ ਲੱਗਦਾ ਕਿ ਹਾਲੇ ਚੱਲਦਾ ਹੀ ਰਹਿਣਾ। ਤੁਸੀਂ ਇੱਕ ਚੀਜ਼ ਦੇਖੀ ਹੋਣੀ ਆ ਜੀ ਗੁਰਪ੍ਰੀਤ ਜੀ, ਇਸ ਮੁੱਦੇ ਨੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਪਿਛਾੜੀ ਤੱਕ ਦਿੱਤਾ ਹੈ। ਜੀ ਜੀ। ਇਹ ਮੁੱਦਾ ਮਤਲਬ ਕਿ ਹੈ ਇੱਕ ਕਾਨੂੰਨੀ ਲੜਾਈ ਦਾ। ਦੇਖੋ, ਨਾ ਆਪਾਂ ਵਿਕਰਮ ਮਜੀਠੀਏ ਨੂੰ ਬੇਗੁਨਾਹ ਸਿੱਧ ਕਰ ਸਕਦੇ ਹਾਂ ਤੇ ਨਾ ਹੀ ਅਸੀਂ ਕੋਈ ਗੁਨਾਹਗਾਰ ਸਿੱਧ ਕਰ ਸਕਦੇ ਹਾਂ, ਪਰ ਜੋ ਇਸ ਵੇਲੇ ਪ੍ਰਚਾਰ ਤੰਤਰ ਹੈ ਆਮ ਆਦਮੀ ਪਾਰਟੀ ਦਾ, ਉਹ ਕਹਿੰਦਾ ਕਿ ਨਹੀਂ, ਕਹੋ ਮਜੀਠੀਆ ਗੁਨਾਹਗਾਰ ਹੈ, ਮਤਲਬ ਕਿ ਜੇ ਤੁਸੀਂ ਉਹ ਹੀ ਸਿੱਧ ਕਰਨਾ ਤਾਂ ਫਿਰ ਅਦਾਲਤਾਂ ਦਾ ਕੰਮ ਕੀ ਹੈ। ਤਾਂ ਹੁਣ ਇਹਨਾਂ ਦੇ ਵਕੀਲ ਨੇ ਤੇ ਚੈਲੰਜ ਕੀਤਾ ਸੀ, ਉਹਨੇ ਆਖਿਆ ਕਿ NDPS ਦੀ ਧਾਰਾ ਲਾ ਕੇ ਦਿਖਾਓ। ਚੱਲ ਅੱਜ ਤੁਸੀਂ ਵਿਕਰਮ ਮਜੀਠੀਆ ਦੇ ਪੇਜ ਤੇ ਜਾਓ ਨਾ, ਜੀ ਜੀ, ਉਹਨਾਂ ਬੰਨਿਓ ਮਤਲਬ ਕਿ ਜੋ ਪਾਇਆ ਗਿਆ ਵਕੀਲ ਸਾਹਿਬ ਬੰਨਿਓ, ਉਹਨਾਂ ਨੇ ਤੇ ਚੈਲੰਜ ਕੀਤਾ ਕਿ NDPS ਦੀ ਇੱਕ ਵੀ ਧਾਰਾ ਲਾ ਕੇ ਦਿਖਾਓ। ਰੌਲਾ ਤਾਂ ਤੁਸੀਂ ਨਸ਼ੇ ਵਾਲੇ ਕੇਸ ਦਾ ਪਾ ਰਹੇ ਜੇ ਨਾ,
ਜੀ ਫਿਰ ਜੀ ਇੱਕ ਵੀ ਧਾਰਾ ਲਾ ਕੇ ਦਿਖਾਓ ਇਸ ਮੁਕੱਦਮੇ ਦੇ ਵਿੱਚ, ਫਿਰ ਤੁਹਾਨੂੰ ਦੱਸਦੇ ਆ। ਤਾਂ ਆਪਣੇ ਆਪ ਦੇ ਵਿੱਚ ਕਾਫੀ ਰੌਚਕ ਮਾਮਲਾ ਹੈ। ਤੇ ਤੁਹਾਨੂੰ ਪਤਾ ਹੀ ਆ, ਮੈਂ ਅੱਗੇ ਵੀ ਕਿਹਾ ਸੀਗਾ, ਮੈਂ ਕਿਹਾ ਯਾਰ ਪਤਾ ਕੀ ਆ ਕਿ ਮਜੀਠੀਏ ਦੇ ਸਮਰਥਕ ਜਾਂ ਮਜੀਠੀਏ ਵਾਸਤੇ ਕੋਈ ਵੀ ਸਕਾਰਾਤਮਕ ਖਬਰ ਨਹੀਂ ਆਉਣੀ। ਹਾਲੇ ਤੇ ਕਹਿ ਲਓ ਕਿ ਸਿਤਾਰੇ ਗਰਦਿਸ਼ ਮੇਂ ਹੀ ਆ, ਪਰ ਜੀ ਇੱਕ ਚੰਗੀ ਖਬਰ ਮੈਂ ਕਿਹਾ ਇੱਕੋ ਇੱਕ ਜਿਹੜੀ ਆਪਾਂ ਕਹਿ ਲਈਏ ਕਿ ਬਿਕਰਮ ਮਜੀਠੀਏ ਦੇ ਹੱਕ ਵਿੱਚ ਆ, ਕਿ ਉਹ ਹੈ ਕਿ ਇਹਨਾਂ ਦਾ ਜੀਜਾ ਯਾਨੀ ਜੀ ਭਣੋਈਆ ਸੁਖਬੀਰ ਸਿੰਘ ਬਾਦਲ ਜ਼ਰੂਰ ਨਾਲ ਖਲੋ ਗਿਆ। ਕਿਉਂਕਿ ਪਹਿਲਾਂ ਆਪਾਂ ਸੁਣਦੇ ਸਾਂ, ਮਾਨ ਸਾਹਿਬ ਨੇ ਵੀ ਕਿੱਸਾ ਸੁਣਾਇਆ, ਕਿਉਂਕਿ ਉਹ ਕਹਿੰਦੇ ਕਿ ਮੇਰੇ ਕੋਲ ਤਾਂ ਇੰਟੈਲੀਜੈਂਸੀ ਆ, ਮੈਨੂੰ ਤਾਂ ਸਾਰਾ ਜੀ ਪਤਾ ਹੁੰਦਾ। ਹੋ ਸਕਦਾ ਆਪਣੇ ਘਰੇ ਦਾਲ ਬਣੀ ਆ, ਭਿੰਡੀ ਬਣੀ ਆ, ਉਹ ਵੀ ਉਹਨਾਂ ਨੂੰ ਪਤਾ ਹੋਵੇ। ਤਾਂ ਉਹ ਕਹਿੰਦੇ ਜੀ ਜੀ ਸਾਲੇ ਭਣੋਈਏ ਦੀ ਖੜਕੀ ਅੱਜ ਕੱਲ। ਪਰ ਜਿਸ ਤਰ੍ਹਾਂ ਕੋਰ ਕਮੇਟੀ ਦੇ ਵਿੱਚ, ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਸਾਲੇ ਦਾ ਪੱਖ ਪੂਰਿਆ ਸੁਖਬੀਰ ਸਿੰਘ ਬਾਦਲ ਨੇ, ਜੀ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਿਕਰਮ ਮਜੀਠੀਏ ਵਾਸਤੇ ਸਕਾਰਾਤਮਕ ਖਬਰ ਇੱਕੋ ਇੱਕ ਆ। ਬਾਕੀ ਜੋ ਚਰਚਾਵਾਂ ਨੇ ਜਾਂ ਇਧਰੋਂ ਉਧਰੋਂ ਸੁਣੀਦਾ, ਮਾਮਲਾ ਇਹ ਆ ਕਿ ਕੁਝ ਕਾਰਵਾਈਆਂ ਹੋਰ ਪਾਉਣ ਦੀ ਫਿਰਾਕ ਦੇ ਵਿੱਚ ਆ। ਮਤਲਬ ਮਜੀਠੀਏ ਦੇ ਨੇੜਲੇ ਕੁਝ ਰਿਸ਼ਤੇਦਾਰ ਕਹਿ ਲਓ, ਬਹੁਤ ਸਕੇ, ਜਾਂ ਜੀ ਰਿਸ਼ਤੇਦਾਰਾਂ ਤੋਂ ਵੀ ਵੱਧ ਕੇ ਗੁਰਪ੍ਰੀਤ ਜੀ ਤੁਹਾਡੀ ਜ਼ਿੰਦਗੀ 'ਚ ਕੁਝ ਦੋਸਤ ਹੁੰਦੇ ਆ। ਜੀ ਮਜੀਠੀਏ ਦੀ ਇੱਕ ਜਿੰਦ ਜਾਨ ਆ, ਕਦੇ ਮੀਡੀਆ 'ਚ ਨਹੀਂ ਆਉਂਦਾ ਉਹ ਬੰਦਾ। ਜੀ ਤੁਹਾਨੂੰ ਯਾਦ ਹੋਣਾ ਹੈ, ਉਹਦੇ ਪੰਪ ਤੇ ਪਿਛਲੇ ਸਮੇਂ 'ਚ ਗੋਲੀ ਵੀ ਚੱਲੀ ਸੀਗੀ, ਤੇ ਜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਹੱਕ 'ਚ ਆ ਕੇ ਮਜੀਠੀਏ ਨੇ, ਹਿਸਾਬ ਲਾ ਲਓ ਚੰਡੀਗੜ੍ਹ। ਤਾਂ ਮਤਲਬ ਕਿ ਕੁਝ ਇਸ ਤਰ੍ਹਾਂ ਦੇ ਅਜ਼ੀਜ਼ ਮਿੱਤਰ ਹੁੰਦੇ ਨੇ ਤੁਹਾਡੇ ਕਿ ਜਿਹੜੇ ਹਰ ਰਿਸ਼ਤੇ ਤੋਂ ਵੀ ਕਹਿ ਲਓ ਨੇੜੇ ਹੋ ਜਾਂਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਕੁਝ ਐਸੇ ਮਿੱਤਰ ਜਾਂ ਰਿਸ਼ਤੇਦਾਰ, ਉਹਨਾਂ ਦੀਆਂ ਵੀ ਸੂਚੀਆਂ ਬਣ ਰਹੀਆਂ। ਹਾਲਾਂਕਿ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਕੌਣ ਹੋਏਗਾ, ਕੀ ਹੋਏਗਾ ਕਿ ਨਹੀਂ ਹੋਏਗਾ, ਪਰ ਇਹ ਵੀ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰਾਂ ਦੇ ਨਾਲ, ਜਿਹੜੇ ਟੌਪ ਦੇ ਲੀਡਰ ਆ, ਉਹਨਾਂ ਦੇ ਨਾਲ ਕੁਝ ਅਕਾਲੀ ਨੇਤਾਵਾਂ ਨੇ ਗੁਫ਼ਤਗੂ ਕਰਨ ਦਾ ਯਤਨ ਕੀਤਾ, ਪਰ ਹਾਲੇ ਉਹ ਪੱਲਾ ਫੜਾ ਨਹੀਂ ਰਹੇ। ਸਮਾਂ ਦੀ ਉਹ ਆਪਦੇ ਨੇਤਾਵਾਂ ਨੂੰ ਕਹਿ ਰਹੇ ਆ, ਘੂਰ ਰਹੇ ਆ, ਘੁਰਕੀ ਵੱਟ ਰਹੇ ਆ ਕਿ ਭਾਈ ਮਜੀਠੀਏ ਤੋਂ ਜੀ ਦੂਰ ਰਹੋ, ਥੋੜਾ ਦੂਰ ਰਹੋ, ਕਰੰਟ ਬਚੇਗਾ, ਕਰੰਟ ਬਚੇਗਾ। ਮਤਲਬ ਜਿਵੇਂ ਉਹ ਅੱਜ ਕੱਲ ਰੀਲਾਂ 'ਚ ਵੀ ਕਹਿੰਦੇ ਨਾ, ਕੀ ਹੈ, ਬਸ ਉਹ ਵੀ ਕਹਿੰਦੇ ਵੀ ਮਜੀਠੀਏ ਦੇ ਕੋਲ ਨਹੀਂ ਜਾਣਾ, ਇਹ ਕਰੰਟ ਵੀ ਬਚ ਸਕਦਾ ਹੈ। ਸੋ ਫਿਲਹਾਲ ਇਹੋ ਹੀ ਮੇਰੇ ਕੋਲ ਖਬਰਾਂ ਨੇ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਫਿਲਹਾਲ ਫੈਕਚੁਅਲੀ ਜਾਣਕਾਰੀ ਤੇ ਨਿਰਭਰ ਰਹੀਏ ਤੇ ਬਿਹਤਰ ਆ, ਕਿਉਂਕਿ ਇੱਧਰ ਉੱਧਰ ਦੀਆਂ ਅੱਠ ਮਾਰਨ ਵਾਲੇ ਬਥੇਰੇ ਆ। ਕੋਈ ਕਹਿੰਦਾ ਕਿ ਮਜੀਠੀਆ ਗੁਨਾਹਗਾਰ ਆ, ਕੋਈ ਕਹਿੰਦਾ ਨਹੀਂ ਬੇਦੋਸ਼ ਹੈ। ਸਾਨੂੰ ਲੀਕ ਨਹੀਂ ਖਿੱਚ ਕੇ ਚੱਲਣਾ ਚਾਹੀਦਾ। ਠੀਕ ਆ, ਜੇ ਬਿਕਰਮ ਮਜੀਠੀਆ ਗੁਨਾਹਗਾਰ ਆ ਤੇ ਉਹਨੂੰ ਬਣਦੀ ਸਰਦੀ ਸਜ਼ਾ ਦਿਓ, ਤੇ ਜੇ ਉਹਦੇ ਕੇਸ ਦੇ ਵਿੱਚ ਕੋਈ ਦਮ ਨਹੀਂ ਹੈ, ਆਪੇ ਉਹ ਜਿੱਤ ਕੇ ਘਰ ਆ ਜਾਏਗਾ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਚੱਲੀਏ ਤਾਂ ਉਧਰ ਅੱਜ ਜਦੋਂ ਅਖਬਾਰਾਂ ਦੇ ਵਿੱਚ ਇਹ ਛਾਇਆ ਹੁੰਦਾ ਕਿ ਆਰਬੀਆਈ ਦੇ ਵੱਲੋਂ ਇਹ ਮਨਜ਼ੂਰ ਕਰ ਦਿੱਤਾ ਗਿਆ 8500 ਕਰੋੜ ਰੁਪਈਆ ਹੋਰ ਪੰਜਾਬ ਨੂੰ ਦੇਣ ਦੇ ਲਈ, ਤੇ ਉਸ ਤੋਂ ਬਾਅਦ ਫਿਰ ਸੁਭਾਵਿਕ ਹੈ ਉਸ ਤੇ ਰਿਟੈਲੀਏਟ ਤਾਂ ਲੋਕਾਂ ਨੇ ਕਰਨਾ ਹੈ। ਲੋਕਾਂ ਨੇ ਪੁੱਛਣਾ ਵੀ ਭਾਈ ਜਿਹੜਾ ਕਰਜ਼ਾ ਲੈ ਕੇ ਕਰਜ਼ਾ ਤਾਰੀ ਜਾਂਦੇ ਹੋ ਤੇ ਪੰਡਾ ਸਿਰ ਤੇ ਛੱਡੀ ਜਾਂਦੇ ਹੋ, ਇਹ ਕਰ ਕੀ ਰਹੇ ਹੋ? ਤੁਸੀਂ ਤਾਂ ਹੋਰ ਵਾਅਦੇ ਕਰਕੇ ਆਏ ਸੀ। ਤਾਂ ਫਿਰ ਸਫਾਈ ਦੇਣੀ ਪੈਂਦੀ ਆ, ਤੇ ਸਫਾਈ ਦੇਣ ਦੇ ਲਈ ਆਉਂਦੇ ਨੇ ਜੀ ਖਜ਼ਾਨਚੀ ਸਾਹਿਬ। ਤੇ ਖਜ਼ਾਨਚੀ ਸਾਹਿਬ ਕੀ ਕਹਿ ਰਹੇ ਨੇ ਚੀਮਾ ਜੀ? ਨਹੀਂ, ਇਹ ਤੇ ਇੰਨੀ ਟੈਨਸ਼ਨ ਦੇ ਵਿੱਚ ਤੁਹਾਨੂੰ ਪਤਾ, ਕੱਲ ਪ੍ਰੈਸ ਕਾਨਫਰੰਸ ਇਹਨਾਂ ਨੇ ਸੱਦੀ ਸੀ ਆਪਦੀ ਪਾਰਟੀ ਦੇ ਦਫ਼ਤਰ, ਤੇ ਆਪ ਪਹੁੰਚ ਗਏ ਪੰਜਾਬ ਕਿਸਾਨ 'ਚ, ਪੰਜਾਬ ਭਵਨ 'ਚ। ਉਹ ਗੱਡੀ ਚਲਾਉਣ ਵਾਲੇ ਦੀ ਗਲਤੀ ਹੈ ਕਿ ਇਹਨਾਂ ਦੀ ਗਲਤੀ ਹੈ, ਜਾਂ ਫਿਰ WhatsApp ਤੇ ਆਏ ਹੋਏ ਮੈਸੇਜ ਦੀ ਗਲਤੀ ਹੈ? ਨਹੀਂ, ਉੱਥੇ ਜਾ ਕੇ ਕਹਿੰਦੇ ਜੀ ਪੱਤਰਕਾਰ ਤਾਂ ਕੋਈ ਦੀਦਾ ਨਹੀਂ, ਤੇ ਮੀਡੀਆ ਟੀਮ ਨੇ ਕਿਹਾ ਕਿ ਜਨਾਬ ਤੁਸੀਂ ਤੇ ਟਾਈਮ ਦਿੱਤਾ ਹੋਇਆ ਹੈ ਉੱਥੋਂ ਦਾ ਪਾਰਟੀ ਦਫ਼ਤਰ ਦਾ ਜੀ, ਤੇ ਗੱਡੀਆਂ ਖਿੱਚ ਕੇ ਆਏ। ਸੋ ਖਜ਼ਾਨਾ ਵੀ ਜ਼ਿਆਦਾ ਭਰਪੂਰ ਨਾ ਹੋਵੇ, ਜ਼ਿਆਦਾ ਭਰਿਆ ਨਾ ਹੋਵੇ, ਬੰਦੇ ਨੂੰ ਫਿਕਰ ਹੀ ਖਾ ਲੈਂਦੇ ਆ ਵੀ ਖਜ਼ਾਨਾ ਇਧਰੋਂ ਨਾ ਕੋਈ ਚਲਾ ਜਾਵੇ, ਕੋਈ ਉਧਰੋਂ ਨਾ ਚਲਾ ਜਾਵੇ। ਇਹ ਕਿੰਨਾ ਕੁ ਭਰਿਆ ਹੈ, ਗਾਗਰ ਪਿਆਰ ਵਾਲੀ ਨੱਕੋ ਨੱਕ ਭਰੀ। ਤਾਂ ਇਹ ਵੇਖ ਲਓ ਕਿ ਨੱਕੋ ਨੱਕ ਕਿੰਨੀ ਕੁ ਭਰੀ ਆ। ਮੈਨੂੰ ਇੱਕ ਸਮਝ ਨਹੀਂ ਆਈ, ਚਲੋ ਹੋਰ ਛੱਡੋ ਕਰਜ਼ਾ ਤੇ ਹੁਣ, ਮੈਂ ਤੁਹਾਨੂੰ ਇੱਕ ਭਗਵੰਤ ਮਾਨ ਦੇ ਪੁਰਾਣੇ ਗੀਤ ਦੀਆਂ ਪੰਕਤੀਆਂ ਸੁਣਾਵਾਂ। ਉਹਨਾਂ ਨੇ ਬਹੁਤ ਪਹਿਲਾਂ ਕਹਿਤਾ ਸੀ। ਜ਼ਰੂਰ ਜ਼ਰੂਰ। ਉਹ ਕਹਿੰਦਾ ਕਿ ਭਗਵੰਤ ਮਾਨ ਬਤੌਰ ਕਹਿੰਦਾ, ਘਾਟੇ ਵਾਧੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਮਾਨ ਸਾਹਿਬ ਗਾਉਂਦੇ ਵੀ ਹੁੰਦੇ ਸਨ ਜੀ ਜੀ, ਇਹਨਾਂ ਦੀਆਂ ਸੋਲੋ ਕੈਸਟਾਂ ਵੀ ਆਈਆਂ ਨੇ ਬਤੌਰ ਗਾਇਕ।
तो मतलब कि ਜਿਹੜੀ 2006-7 ਦੇ ਆਸ-ਪਾਸ ਕੈਸਟ ਆਈ ਸੀ ਇਹਨਾਂ ਦੀ ਸੋਲੋ, ਉਹਦੇ ਗਾਣੇ 'ਚ ਇਹਨਾਂ ਨੇ ਪਹਿਲੇ ਹੀ ਲਾਣਤਾ ਸੀ ਪੰਜਾਬ ਨੂੰ ਕਿ ਘਾਟੇ ਵਾਧੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਤਾਂ ਮਾਮਲਾ ਜੀ ਇਹ ਆ ਸਾਹਿਬ ਕਿ ਉਹ ਤੇ ਹੁਣ ਛੱਡੋ, ਪਹਿਲਾਂ ਤੇ ਇਹ ਚੈੱਕ ਕਰੋ ਕਿ ਚੀਮਾ ਸਾਹਿਬ ਨੂੰ ਖੁਸ਼ੀ ਆ ਵੀ ਕਰਜ਼ੇ ਦੀ ਸਾਨੂੰ ਮਨਜ਼ੂਰੀ ਮਿਲ ਗਈ। ਉਹ ਤੇ ਜੀ ਏਦਾਂ ਪ੍ਰੈਸ ਕਾਨਫਰੰਸ ਕਰਨਾ ਹੈ ਵੀ ਜਿਵੇਂ ਖਾਤਾ ਨੀਲ ਹੋ ਗਿਆ ਹੋਵੇ ਵੀ ਆਪਾਂ ਸਰਪਲਸ ਹੋ ਗਏ ਆ, ਕਰਜ਼ਾ ਕੋਈ ਸਿਰ ਰਹਿ ਨਹੀਂ ਗਿਆ, ਠੀਕ ਹੈ ਜੀ। ਤੇ ਭਾਈ ਉਹ ਦੱਸਣ ਆਇਆ ਕਿ ਲਓ ਜੀ ਜ਼ੀਰੋ ਕਰਤਾ, ਕਮਾ ਲਿਆ। ਉਹ ਮੈਨੂੰ ਲੱਗਦਾ ਕਿ ਸਫਾਈ ਸ਼ਰਮਨਾਕ ਹੈ। ਜੀ ਪ੍ਰੈਸ ਕਾਨਫਰੰਸ ਕਰਕੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਦੇਖੋ ਜੀ 8500 ਕਰੋੜ ਰੁਪਏ ਦੇ ਕਰਜ਼ ਦੀ ਮਨਜ਼ੂਰੀ ਮਿਲ ਗਈ ਆ, ਤੇ ਇਹ ਵਿਰੋਧੀ ਮਤਲਬ ਕਿ ਜਿਹੜੇ ਆ ਸਰਕਾਰ ਨੂੰ ਘੇਰ ਰਹੇ ਆ, ਮਤਲਬ ਕਿ ਉਹਨਾਂ ਨੂੰ ਵੀ ਉਹਨਾਂ ਨੇ ਥੋੜੀ ਨਸੀਹਤ ਦਿੱਤੀ ਆ। ਤਾਂ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਦੱਸ ਰਹੇ ਨੇ ਜਿਵੇਂ ਕੋਈ ਪ੍ਰਾਪਤੀ ਹੋਵੇ। ਜੀ ਜੀ ਠੀਕ ਹੈ ਨਾ ਜੀ। ਉਹ ਚੀਮਾ ਸਾਹਿਬ ਕਹਿ ਰਹੇ ਸੀ ਕਿ ਇਸ ਜੂਨ ਦੇ ਵਿੱਚ ਅਸੀਂ ਸਟੇਟ ਦੇ ਭਵਿੱਖ ਵਾਸਤੇ 2000 ਕਰੋੜ ਦਾ ਨਿਵੇਸ਼ ਕੀਤਾ, ਲੇਕਿਨ ਇਸ ਤੇ ਕੋਈ ਗੱਲ ਨਹੀਂ ਕਰ ਰਹੇ। ਜਿੱਥੋਂ ਤੱਕ ਕਰਜ਼ਾ ਲੈਣ ਦਾ ਸਵਾਲ ਹੈ, ਦੇਸ਼ ਦੀ ਲਗਭਗ ਹਰ ਸਰਕਾਰ ਕਰਜ਼ਾ ਲੈ ਕੇ ਕੰਮ ਕਰਦੀ ਹੈ। ਇਹ ਸਾਫ਼ ਕਹਿਣਾ ਚਾਹੁੰਦਾ ਕਿ ਅਸੀਂ ਜੋ ਵੀ ਕਰਜ਼ਾ ਲੈ ਰਹੇ ਹਾਂ ਉਹ ਆਰਬੀਆਈ ਦੀ ਗਾਈਡਲਾਈਨ ਦੇ ਅਨੁਸਾਰ ਲੈ ਰਹੇ ਹਾਂ। ਦੇਖੋ ਗੱਲ ਇਹ ਆ कि तू इधर की ना कर उधर की ना कर है? ये बता काफिला क्यों लुटा? जी सवाल रहजनों का नहीं, तेरी रहबरी का है कि तुसी तो कहते 54,000 करोड़ रुपये का प्रबंध करके आए हैं जी। केजरीवाल कहते मैनू तुसी जाणोगे जे मैं इदा ना किया तो 54,000 करोड़ रुपये का तो बंदोबस्त करके आया। हुण तुसी कह रहे हो कि दूजियां स्टेटां भी कर्जे ते चलदियां, ते फिर तुसी उदों ही कह दिंदे कि आपां भी कर्जे ते। जिवें ना किते छाडी जी ने कह के अमली तेरा कार्डां ते यार चलदा। गल इह आ कि फिर तुसी भी कह दो कि जिहड़ी स्टेट आ वो ते भाई कर्जे ते ही चलूगी। तुसी उदों ही कह दिओ ना, सियापा निबेड़ो। ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿਸ ਭਾਅ ਤੁਲਦੀ ਆ ਕਿ 8-8 ਮਾਰਨਾ, ਕੈਸਟਾਂ ਦੇ ਵਿੱਚ ਸਕਿੱਟਾਂ ਨੂੰ ਭਰ ਦੇਣਾ, ਭਾਸ਼ਣਾਂ ਦਾ ਸਟੇਜਾਂ ਤੇ ਕਰ ਦੇਣਾ, ਉਹ ਅੱਡ ਹੁੰਦਾ ਹੈ, ਲਹਿਦਾ ਵਿਸ਼ਾ। ਜਦੋਂ ਇੱਥੇ ਪੂਰੀਆਂ ਕਰਨੀਆਂ ਹੋਣ ਨਾ ਘਰ ਦੀ ਕਬੀਲਦਾਰੀ, ਅਸੀਂ ਵੀ 30-35 ਸਾਲ ਗੁਰਪ੍ਰੀਤ ਜੀ ਗੁਰਸ਼ਰਲੇ ਢਾਏ ਜੀ। ਜਦੋਂ ਪੰਜਾਲੀ ਪਈ ਨਾ ਧੌਣ ਤੇ ਹੁਣ ਸਰਵਾਈਕਲ ਹੋ ਗਿਆ ਜੀ, ਫਲਾਣਾ ਹੋ ਗਿਆ, ਢਮਕਾਣਾ ਹੋ ਗਿਆ। तो गल ये आ कि इन्हां दे हुण धौण ते पंजाली पई आ, ते ये कह रहे आ कि सारियां सरकारां चलदियां। अरे साहब पंजाब दियां किन्नियां स्टेटां है जिन्हां दा GSDP अनुपात 45% कर्जा है जी। तुसीं 2 स्टेटां हो पूरे देश दे विच, ते मतलब कि जे इसे स्पीड दे नाल ही तुसीं चलदे रहे तां 27-28 तक 27-28 तक एक कर्जा तुहाडा वध के 5-5.5 लाख करोड़ तक जाएगा जी। मूर्ख बना रहे जे जनता नूं कि हरेक स्टेट लैंदी आ, हरेक स्टेट दी हुण जे आपां यूपी दे नाल अपने आप नूं कंपेयर करिए, उन्हां दी पता GSDP किड्डी वड्डी, उहदा साइज किड्डा वड्डा। आ चैक करो, हाँ गूगल तुहाडे कोल चलदा होना, सिर्फ GSDP साइज यूपी भरो, GSDP साइज यूपी, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੀ GSDP ਸਾਈਜ਼ ਕਿੰਨਾ ਤੇ ਆਪਣਾ ਕਿੰਨਾ। ਇਸੇ ਤਰ੍ਹਾਂ ਮਹਾਰਾਸ਼ਟਰ ਦਾ ਆਪਾਂ ਦੇਖਾਂਗੇ ਤੇ ਆਪਾਂ ਉਹਨਾਂ ਨਾਲ ਤੁਲਨਾ ਕਰ ਲਈਏ। ਇਹਨਾਂ ਦਾ ਜੀ 2025-26 ਦਾ ਜਿਹੜਾ ਉਹਨਾਂ ਦਾ ਉੱਤਰ ਪ੍ਰਦੇਸ਼ ਦਾ GSDP ਪ੍ਰੋਜੈਕਟਡ ਹੈ ਉਹ 30.8 ਲੱਖ ਕਰੋੜ ਦਾ ਹੈ ਜੀ, ਤੇ ਆਪਣਾ 7-8 ਲੱਖ ਕਰੋੜ ਦਾ। ਕਿੰਨੇ ਗੁਣਾ ਪਿੱਛੇ ਆਪਾਂ। ਮਤਲਬ ਇਹ ਆ ਕਿ GSDP ਦਾ ਉਹਨਾਂ ਦਾ ਸਾਈਜ਼ ਵੇਖੋ ਤੇ ਸਾਡਾ ਸਾਈਜ਼ ਕੀ ਆ, ਚੈੱਕ ਕਰ ਲਓ। ਮਹਾਰਾਸ਼ਟਰ ਦਾ ਸਾਈਜ਼ ਦੇਖ ਲਓ ਕਿੱਡਾ ਵੱਡਾ, ਤੇ ਜੇ ਉਹ ਸਾਲ ਦਾ 50 ਜੀ ਆਪਣਾ ਨਾਲੇ 44-45% GSDP ਦਾ ਹਿੱਸਾ ਇੱਧਰ ਹੀ ਜਾਣਾ ਹੈ, ਡੈਪਥ 'ਚ ਹੀ ਜਾਣਾ ਹੈ। ਨਹੀਂ ਹਾਂਜੀ, ਆਪਣਾ ਸਾਈਜ਼ GSDP ਦਾ 7-8 ਲੱਖ ਕਰੋੜ ਦਾ ਹੋਏਗਾ ਮੈਕਸਿਮਮ ਜੀ ਜੀ। ਉਹਨਾਂ ਦਾ 30 ਲੱਖ ਕਰੋੜ ਦਾ ਨਾ ਪ੍ਰੋਜੈਕਟਡ, ਆਪਣਾ 7-8 ਲੱਖ ਕਰੋੜ। ਉਹੀ ਆਪਾਂ ਗੱਲ ਕਰ ਰਹੇ ਵੀ ਉਹਦੇ ਵਿੱਚੋਂ ਵੀ ਆਪਣਾ 50%, ਉਹਦੇ ਵਿੱਚੋਂ ਵੀ ਆਪਣਾ 4 ਲੱਖ ਕਰੋੜ ਤੱਕ ਕਰਜ਼ਾ ਹੀ ਹੋ ਗਿਆ। ਹਾਂਜੀ ਹਾਂਜੀ, ਯਾਨੀ ਅੱਧ 50% ਹੋ ਗਿਆ ਨਾ ਗੁਰਪ੍ਰੀਤ ਜੀ ਵੀ ਐਡੀ 72। ਅੱਛਾ ਜੇ ਆਪਾਂ ਹੁਣ ਵੀ
ਸ਼ਰਮਾ ਵਾਂਗੂ ਕਹੀ ਚੱਲੀਏ ਕਿ ਸਥਿਤੀ ਅੱਛੀ ਹੈ, ਸਥਿਤੀ ਅੱਛੀ ਹੈ, ਤਾਂ ਫਿਰ ਆਪਾਂ ਵੀ ਆਮ ਆਦਮੀ ਪਾਰਟੀ ਦੀ ਭਗਤ ਮੰਡਲੀ ਦੇ ਸਾਥੀ ਹਾਂ। ਇਹਦਾ ਹੁਣ ਮਤਲਬ ਕੀ ਆ ਕਿ ਤੁਹਾਡਾ ਦੇਖੋ ਇੱਕ ਨਾ ਛੋਟਾ ਜਿਹਾ ਜੇ ਦੇਖਣਾ ਹੋਵੇ ਕਿ ਮਾਲੀਆ ਘੱਟ ਆਉਂਦਾ, ਜਦੋਂ ਤੁਸੀਂ ਇਹਨੂੰ ਸਮਝ ਲੈਂਦੇ ਹੋ ਤਾਂ ਬੜੀ ਇੰਟਰਸਟਿੰਗ ਸਟੋਰੀ ਬਣ ਜਾਂਦੀ ਆ। ਹੁਣ ਤੁਸੀਂ ਵੇਖੋ ਕਿ 3 ਮਹੀਨਿਆਂ ਦਾ 5000 ਕਰੋੜ ਫਿਰ ਸ਼ਾਰਟ ਹੈ ਇਹਨਾਂ ਦਾ, ਮਤਲਬ ਕਿ 18000 ਕਰੋੜ ਖਰਚਾ ਹੈ, ਪ੍ਰਾਪਤ ਮਾਲੀਆ ਕਿੰਨਾ 12000 ਕਰੋੜ, ਤੇ ਕਰਜ਼ਾ ਚੱਕੋਗੇ ਤੁਸੀਂ ਫਿਰ 5000 ਕਰੋੜ। ਹਰੇਕ ਤਿਮਾਹੀ, ਹਰੇਕ ਛਮਾਹੀ, ਹਰੇਕ ਸਾਲ ਜਦੋਂ ਤੁਸੀਂ ਕਰਜ਼ਾ ਚੁੱਕਦੇ ਜਾਓਗੇ ਤਾਂ ਇੰਟਰਸਟ ਜਿਹੜਾ ਪੇ ਕਰਨਾ ਵਿਆਜ, ਉਹ ਹਰ ਸਾਲ ਤੁਹਾਡਾ ਵੱਧਦਾ ਜਾਏਗਾ, ਕਿਉਂਕਿ ਇਸ ਕਰਜ਼ੇ ਨਾਲ ਤੁਸੀਂ ਨਵੀਂ ਇਨਕਮ ਪੈਦਾ ਨਹੀਂ ਕਰ ਰਹੇ। ਜੀ ਜੀ। ਤਾਂ ਉਹਦੇ ਨਾਲ ਕੀ ਹੈ ਕਿ ਉਹ ਜਿਹੜਾ ਇੰਟਰਸਟ ਚੱਕਰ ਹੈ ਤੁਹਾਡਾ, ਉਹ ਸਾਈਕਲ ਹੈ ਜਿਹੜਾ, ਉਹ ਇੰਨਾ ਵੱਡਾ ਹੋ ਜਾਏਗਾ ਇੱਕ ਦਿਨ ਕਿ ਤੁਸੀਂ ਡਿਫਾਲਟ ਕਰਨਾ ਸਟਾਰਟ ਕਰ ਜਾਓਗੇ। ਤਾਂ ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਗੁਰਪ੍ਰੀਤ ਜੀ, ਬਹੁਤ ਮੈਂ ਕਹਿੰਦਾ ਚਲੋ ਸ਼ੁਕਰ ਆ ਹੁਣ ਤੁਹਾਡੇ ਵਰਗੇ ਜਿਹੜੇ ਯੰਗ ਆਏ ਨੇ ਜਾਂ ਹੋਰ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਗੱਲ ਕਰ ਰਹੇ ਨੇ, ਗੱਲ ਸਮਝ ਰਹੇ ਨੇ। ਨਹੀਂ ਤੇ ਸਾਡੇ ਲੋਕਾਂ ਨੇ ਤੇ 1.5-2 ਲੱਖ ਕਰੋੜ ਤੱਕ ਤਾਂ ਪੰਜਾਬ ਨੂੰ ਗੌਲਿਆ ਹੀ ਨਹੀਂ ਵੀ ਇਹਨਾਂ ਤੇ ਕਰਜ਼ਾ ਚੜ ਗਿਆ। ਹੁਣ ਜਾ ਕੇ ਕਿਤੇ ਗੱਲ ਚੱਲੀ ਆ। ਚਲੋ ਦੇਖਦੇ ਆ ਕਿ ਕਿੱਦਾਂ ਚਲਾਉਂਦੇ, ਪਰ ਇਹ ਕਰਜ਼ਾ ਲਾਉਣ ਲਈ ਨਹੀਂ ਖੇਡ ਰਿਹਾ, ਇਹ ਸਰਕਾਰ ਚਲਾਉਣ ਲਈ ਕਰਜ਼ਾ ਲੈ। ਜੀ, ਫਾਈਨੈਂਸ਼ੀਅਲ ਕ੍ਰਾਈਸਿਸ ਵੱਲ ਲਗਾਤਾਰ ਧੱਕਿਆ ਜਾ ਰਿਹਾ ਹੈ। ਇਹ ਤਾਂ ਐਮਰਜੈਂਸੀ ਵਰਗੇ ਹਾਲਾਤ ਕਰਨ ਦੀ ਤਿਆਰੀ 'ਚ ਨੇ, ਐਂ ਜਾਪਦਾ। ਪਰ ਆਪਾਂ ਅੱਗੇ ਚੱਲੀਏ ਜੀ, ਗੱਲ ਕਰ ਲੈਂਦੇ ਹਾਂ ਰਮਨ ਅਰੋੜਾ ਹੋਣਾ ਦੀ। ਬੇਸ਼ੱਕ ਉਹ ਇਸ ਸਮੇਂ ਗ੍ਰਿਫਤ 'ਚ ਨੇ, ਪਰ ਕਹਿੰਦੇ ਵੀ ਉਹਨਾਂ ਦੇ ਖਿਲਾਫ ਜਿਹੜੀਆਂ ਉਹਨਾਂ ਦੇ ਵਿਰੁੱਧ ਆਈਆਂ ਹੋਈਆਂ ਸ਼ਿਕਾਇਤਾਂ ਦਾ ਲਗਾਤਾਰ ਤਾਂਤਾ ਲੱਗਿਆ ਹੋਇਆ ਹੈ। ਤੇ ਮੈਂ ਉਧਰ ਸੁਣ ਰਿਹਾ ਸੀ ਕੁੰਵਰ ਵਿਜੇ ਪ੍ਰਤਾਪ ਹੋਣਾ ਨੂੰ ਵੀ ਬੋਲਦਿਆਂ, ਉਹਨਾਂ ਨੇ ਜਿਹੜੀ ਇੰਟਰਵਿਊ ਦਿੱਤੀ ਹੈ ਪਾਰਟੀ ਤੋਂ ਬਾਹਰ ਹੋਣ ਤੋਂ ਬਾਅਦ, ਉਹਦੇ 'ਚ ਤਾਂ ਉਹ ਖਾਸੇ ਦੋਸਤ ਦੱਸ ਰਹੇ ਨੇ ਕਿ ਇਹਨਾਂ ਨੂੰ, ਮਾਨ ਸਾਹਿਬ ਦੇ ਰਮਨ ਨੂੰ, ਕਹਿੰਦੇ ਵੀ ਇਹਨਾਂ ਦੇ ਕੋਲ ਤਾਂ ਜਾਣਕਾਰੀ ਬਹੁਤ ਸੀ। ਤੇ ਇਹਦਾ ਮਤਲਬ ਹੈ ਕਿ ਉਹਨੂੰ ਇਸੇ ਕਰਕੇ ਡੱਕਿਆ ਕਿ ਜਾਣਕਾਰੀਆਂ ਆਪਦੀਆਂ ਰੱਖ ਲਾ ਕੋਲ ਜੀ। ਕਹਿਣ ਦਾ ਮਤਲਬ ਤੇ ਇਹੋ ਹੀ ਹੈ ਨਾ। ਸੋ ਇੱਧਰ ਖਬਰਾਂ ਤੇ ਇਹ ਲੱਗ ਰਹੀਆਂ ਨੇ ਕਿ ਰਮਨ ਅਰੋੜਾ ਦੇ ਖਿਲਾਫ ਵਿਜੀਲੈਂਸ ਨੂੰ 100 ਕਿ 150 ਸ਼ਿਕਾਇਤ ਮਿਲੀ ਜੀ। ਤਾਂ ਇਹਦਾ ਮਤਲਬ ਇਹੋ ਆ ਫਿਰ, ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਗੱਲ ਕਹਿ ਰਹੇ ਆ ਤਾਂ ਕੀ ਇਹ ਸੌਦਾ ਕੀਤਾ ਜਾ ਰਿਹਾ ਕਿ ਭਾਈ ਕਲੀਨ ਚਿੱਟ ਤੇ ਸਿੰਗਲੇ ਵਾਂਗੂ ਤੈਨੂੰ ਮਿਲ ਜਾਏਗੀ, ਰੱਖ ਹੌਸਲਾ ਬਿੱਲੋ, ਰੱਖ ਹੌਸਲਾ, ਇਹ ਤਾਂ ਬਾਈ ਤੈਨੂੰ ਮਿਲ ਜਾਏਗੀ ਕਲੀਨ ਚਿੱਟ, ਤੇ ਜਿਹੜਾ ਸਮਾਨ ਹੈ ਉਹ ਸੌਂਪ ਦੇ। ਉਹ ਤਾਂ ਹਾਸਲ ਕਰ ਲਿਆ ਹੋਣਾ ਜੇ ਉਹਦੇ ਕੋਲ ਕੁਝ ਹੋਇਆ। ਰਮਨ ਅਰੋੜਾ ਦੇ ਕੋਲ ਕੁਝ ਸਮਾਨ ਹੋਇਆ, ਮੰਨ ਲਓ ਕਿਸੇ ਵੱਡੇ ਪਾਵਰ ਦਾ, ਉਹ ਤੇ ਹਵਾਲਾਤ ਦੇ ਵਿੱਚ ਲੈ ਲਿਆ ਹੋਏਗਾ ਜੀ ਜੀ, ਜਾਂ ਕੋਈ ਡੀਲ ਹੋ ਜਾਏਗੀ, ਜੋ ਕਹਿਣ ਦਾ ਮਤਲਬ। ਪਰ ਸਾਡਾ ਮਤਲਬ ਕਿ ਆਪਾਂ ਜੇ ਕੰਸਰਨ ਦੇਖੀਏ ਤਾਂ ਇਸ ਵੇਲੇ ਸ਼ਿਕਾਇਤਾਂ ਨਾਲ ਹੈ। ਅੱਛਾ, ਕਮਾਲ ਦੀ ਗੱਲ ਇਹ ਆ, ਚਲੋ ਗੁਰਪ੍ਰੀਤ ਜੀ ਹੁਣ ਇਹਨੇ ਆਪ ਦੀ ਭੁਗਤਣੀ ਆ। ਤੁਸੀਂ ਇੱਕ ਚੀਜ਼ ਨੋਟ ਕਰੋ, ਮੈਂ ਤੁਹਾਨੂੰ ਇੱਕ ਇੰਟਰਸਟਿੰਗ ਚੀਜ਼ ਦੱਸਦਾ। ਇੱਕ ਅਰੋੜਾ ਹੋਰ ਸਾਹਿਬ ਹੈ ਜਿਹੜੇ ਕਿ ਜਿੱਤੇ ਨੇ ਪਿਛਲੇ ਦਿਨ, ਤੁਹਾਨੂੰ ਯਾਦ ਹੋਣਾ ਹੈ, ਠੀਕ ਹੈ ਜੀ। ਉਹ ਅਰੋੜਾ ਜਿੱਤੇ ਆ ਜੀ, ਤੇ ਉਸ ਅਰੋੜੇ ਦੀ ਗੱਲ ਕੋਈ ਕਰਦਾ ਹੀ ਨਹੀਂ ਹੈ ਜੀ ਕਿ ਭਾਈ ਇਹਦਾ ਜਿਹੜਾ ਹੈਂਪਟਨ ਹੋਮ ਆ ਉਹ ਕਿਵੇਂ ਬਣਿਆ ਜੀ, ਉਹ ਕਿਵੇਂ ਬਣਿਆ। ਮਤਲਬ ਤੁਸੀਂ ਹਿਸਾਬ ਲਾ ਲਓ, ਬੇਅੰਤ ਸਿੰਘ ਸਰਕਾਰ ਨੇ ਜਦੋਂ ਇਹਨਾਂ ਨੂੰ, ਮਤਲਬ ਕਿ ਕਾਰਪੋਰੇਟ ਘਰਾਣਿਆਂ ਨੂੰ ਬਈ ਇੰਡਸਟਰੀ ਵਾਸਤੇ ਜ਼ਮੀਨ ਦਿੱਤੀ, ਤੇ ਫਿਰ ਗਲਤ ਢੰਗ ਦੇ ਨਾਲ CLU ਕਰਵਾ ਕੇ, ਦੋਸ਼ ਆ, ਔਰ ਮੈਂ ਨਹੀਂ ਕਹਿ ਰਿਹਾ, ਇਹ ਸਾਬਕਾ ਚੇਅਰਮੈਨ ਸੀ ਜਿਹੜੇ PSICA ਦੇ, ਉਹਨਾਂ ਨੇ ਉਸ ਵੇਲੇ ਕਿਹਾ ਸੀ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਜਿਹੜੇ ਸੀਗੇ, ਉਹਨਾਂ ਨੇ ਕਿਹਾ ਸੀਗਾ, ਦੋਸ਼ ਲਾਇਆ ਸੀਗਾ ਅਰੋੜਾ ਸਾਹਿਬ ਤੇ ਰਿਤਿਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਤੇ, ਕਿ ਇਹਨਾਂ ਨੇ ਗਲਤ ਢੰਗ ਨਾਲ CLU ਕਰਵਾ ਕੇ, ਕਿ ਭਾਈ ਉਹ ਜਿਹੜੀ ਜ਼ਮੀਨ ਮਿਲੀ ਸੀਗੀ ਜਿਹਦੇ ਤੇ ਸਿਰਫ ਉਦਯੋਗ ਲਾਏ ਜਾ ਸਕਦੇ ਸਨ, ਇਹਨਾਂ ਨੇ ਤੇ ਰਿਹਾਇਸ਼ੀ ਉੱਥੇ ਬਣਾ ਕੇ ਫਲੈਟ ਤੇ ਉਹ ਵੇਚਣੇ ਸਟਾਰਟ ਕਰ ਦਿੱਤੇ ਨੇ। ਤੇ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ, ਇਸੇ ਹੀ ਫਰਮ ਨੂੰ, ਜਿਹੜੀ ਇਹਨਾਂ ਦੀ ਕੰਪਨੀ ਆ, ਮਾਡਲ ਟਾਊਨ ਦੇ ਵਿੱਚ ਜਿਹੜੀ ਜ਼ਮੀਨ ਅਲਾਟ ਹੋਈ ਸੀ, ਇਸੇ ਤਰ੍ਹਾਂ ਹੀ ਉਹ ਰੱਦ ਵੀ ਹੋਈ ਸੀ। ਹੁਣ ਇਸ ਅਰੋੜੇ ਦੀ ਗੱਲ ਤੇ ਕੀਤੀ ਜਾ ਰਹੀ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਬੈਠਾ ਜੀ, ਤੇ ਜਿਸ ਅਰੋੜੇ ਦੇ ਖਿਲਾਫ ਤੁਹਾਡਾ ਮਰਨ ਵਾਲਾ ਗੋਗੀ ਬੋਲਦਾ ਰਿਹਾ, ਉਸਨੇ ਇੱਥੋਂ ਤੱਕ ਕਿਹਾ ਸੀਗਾ
ਕਿ ਮੈਂ ਇਸ ਬੰਦੇ ਦੀ ਰਿਪੋਰਟ ਮੁੱਖ ਮੰਤਰੀ ਨੂੰ ਭੇਜਾਂਗਾ ਕਿ ਕੀ ਕਰਦਾ। ਤੁਸੀਂ ਉਹਦੀ ਗੱਲ ਨਹੀਂ ਕਰਦੇ ਸਰ, ਉਹਨੂੰ ਤੇ ਮੰਤਰੀ ਮੰਡਲ 'ਚ ਲੈਣਾ ਤੁਸੀਂ। ਸੋ ਜਦੋਂ ਮੰਤਰੀ ਮੰਡਲ 'ਚ ਸ਼ਾਮਲ ਕਰੋਗੇ, ਆਪਦੇ ਇਸ ਅਰੋੜੇ ਬਾਰੇ ਵੀ ਦੱਸ ਦੇਣਾ ਕਿ ਜਿਹੜੇ ਹੈਂਪਟਨ ਹੋਮ ਆ ਉਹ ਕਿਵੇਂ ਬਣਿਆ, ਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਤੇ ਖੜਾ ਹੋਇਆ ਉਹਨਾਂ ਨੂੰ ਅਜੇ ਤੱਕ ਚੱਜ ਨਾਲ ਮੁਆਵਜ਼ਾ ਨਹੀਂ ਮਿਲਿਆ ਗੁਰਪ੍ਰੀਤ। ਜੀ। ਸੋ ਇਹ ਤਾਂ ਹੈ, ਹਰੇਕ ਪਾਸੇ ਜਿਸ ਦਾ ਵੀ ਜਿੰਨਾ ਦਾ ਲੱਗਦਾ ਹੈ ਉਹ ਹੀ ਲਾ ਰਿਹਾ। ਮੈਂ ਤਾਂ ਅੱਗੇ ਸੋਚ ਰਿਹਾ ਸੀ ਇਹ ਚੀਜ਼ ਕਿ ਪੰਜਾਬ ਸਿਰ ਕਰਜ਼ਾ ਇੰਨੇ ਧੜੱਲੇ ਦੇ ਨਾਲ ਵਧੀ ਜਾ ਰਿਹਾ, ਪਰ ਜਿਹੜਾ ਵੀ ਸੱਤਾ ਦੇ ਵਿੱਚ ਥੋੜਾ ਜਿਹਾ ਭਾਗੀਦਾਰ ਬਣ ਜਾਂਦਾ ਹੈ, ਬੇਸ਼ੱਕ ਬਿਊਰੋਕਰੇਟ ਹੋਵੇ, ਬੇਸ਼ੱਕ ਪੋਲੀਟੀਸ਼ੀਅਨ ਹੋਵੇ, ਬੇਸ਼ੱਕ ਕੋਈ ਹੋਰ ਮੰਡਲੀ ਹੋਵੇ, ਚੇਅਰਮੈਨ ਹੋਣ, ਉਹਨਾਂ ਦੀ ਸੰਪਤੀ ਬੜੀ ਤੇਜ਼ੀ ਦੇ ਨਾਲ ਵੱਧਦੀ ਹੈ। ਇੱਧਰ ਤੁਹਾਡੇ ਵਾਲੇ ਬੰਨੇ ਦੇਖਦੇ ਆ, ਇੱਕ ਬੰਦਾ ਮੋਬਾਈਲ ਠੀਕ ਕਰਦਿਆਂ ਮੇਨ ਰੋਡ ਤੇ ਐਡਾ ਸੋਹਣਾ ਘਰ ਪਾਉਣਾ ਸ਼ੁਰੂ ਕਰ ਦਿੰਦਾ ਹੈ, ਪਤਾ ਹੀ ਨਹੀਂ ਲੱਗਦਾ, ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਹੱਥ ਆ ਜਾਂਦੀ ਹੈ। ਇਹ ਤਾਂ ਜਾਂਚ ਦੇ ਵਿਸ਼ੇ ਨੇ, ਬਸ ਜਾਂਚਾਂ ਤੇ ਹੀ ਬੈਠੇ ਰਹਿਣਗੇ ਸਾਰੇ। ਮੈਂ ਵੀ ਮਾੜਾ ਜਿਹਾ ਬੋਰਡ ਜਿਹਾ ਦੇਖ ਕੇ ਇੱਕ ਦਿਨ ਕਹਿ ਬੈਠਾ ਸੀਗਾ ਕਿ ਇਹਦੇ ਪੇਚਕਸ ਠਿਕਾਣੇ ਤੇ ਲੱਗੇ ਆ, ਉਹ ਵਾਕਿਆ ਠਿਕਾਣੇ ਤੇ ਲੱਗੇ। ਤੇ ਉਹ ਇੱਕ ਉਹਨੇ ਪੂਰੀ ਇੰਟਰਵਿਊ ਮੇਰੇ ਤੇ ਕਰ ਦਿੱਤੀ ਐਮਐਲਏ। ਮੈਂ ਕਿਹਾ ਵਾਹ ਜੀ ਵਾਹ, ਠੀਕ ਹੈ। ਮੈਂ ਕਿਹਾ ਚਲੋ ਸਾਡਾ ਵੀ ਕਿਤੇ ਅਸਰ ਹੋ ਜਾਂਦਾ। ਜਵਾਬ ਦੇਣਾ ਜ਼ਰੂਰੀ ਹੁੰਦਾ ਨਾ, ਉਹਨਾਂ ਨੂੰ ਲੱਗਦਾ ਕਿ ਕਿਤੇ ਅਸੀਂ ਮਿਸ ਇੰਟਰਪ੍ਰੇਟ ਨਾ ਕਰੀ ਜਾਣ ਸਾਨੂੰ। ਚਲੋ ਅੱਗੇ ਚੱਲਦੇ ਆਪਾਂ। ਉਹ ਕਿਰਾਏ ਦੇ ਘਰਾਂ 'ਚ ਰਹਿੰਦੇ ਆ ਤੇ ਰੁਪਈਆ ਤੇ ਲੱਖ ਤੁਹਾਡੀ ਤਨਖਾਹ ਆ। ਰੁਪਈਆ ਤੇ ਲੱਖ ਤੁਹਾਡੀ ਤਨਖਾਹ ਹੈ, ਕੋਠੀ ਦਾ ਕਿਰਾਇਆ ਕੱਢ ਦਿਓ 10-20 ਹਜ਼ਾਰ। 85,000 ਕਹਿੰਦੇ ਵੀ ਕੁੱਲ ਸਾਰੇ ਮਿਲਾ ਗਲਾ ਕੇ ਟੋਟਲ ਜਿਹੜਾ ਬਣਦਾ 85,000 ਰੁਪਇਆ ਤਨਖਾਹ ਹੁੰਦੀ ਹੈ, ਪਰ 85,000 ਨਾਲ ਬਣ ਜਾਂਦੀ। ਲੱਖ ਰੁਪਈਆ ਲਾ ਲਓ ਤੁਸੀਂ, ਹਾਂਜੀ ਇੱਕ ਐਵਰੇਜ ਲੱਖ ਲਾ ਲਓ, ਤੇ ਉਹਦੇ ਚੋਂ ਰੈਂਟ ਕੱਢ ਦਿਓ ਕੋਠੀ ਦਾ ਹੁਣ 15-20 ਜੀ। ਚੰਗੀ ਕੋਠੀ 15-20 ਤੋਂ ਘੱਟ ਤੇ ਨਹੀਂ ਨਾ ਆਉਂਦੀ ਹਾਈਵੇ ਤੇ, ਨਹੀਂ ਆਉਂਦੀ ਜੀ। 80,000 ਨਾਲ ਇਹਨਾਂ ਨੂੰ ਕਹੋ ਕਿ ਤੁਸੀਂ ਆਪਦਾ ਘਰ ਚਲਾ ਕੇ ਦਿਖਾਓ ਜਿਸ ਹਿਸਾਬ ਦੀ ਸਟੈਂਡਰਡ ਦੀ ਤੁਸੀਂ ਲਾਈਫ ਜਿਉਂਦੇ। ਅਸੀਂ ਇੱਕ ਮਹੀਨਾ ਅਸੀਂ 80,000 ਆਪਦੇ ਕੋਲੋਂ ਖਰਚ ਕਰਾਂਗੇ ਤੇ ਤੁਸੀਂ ਦੱਸੀ ਜਾਣਾ ਵੀ ਕਿੱਥੇ ਕਿੱਥੇ ਲਾਉਣਾ ਮਹੀਨੇ 'ਚ। ਸਹੀ ਗੱਲ ਜੀ। ਉਹ ਗੱਲ ਤਾਂ ਉਹੀ ਹੈ ਨਾ, ਸ਼ਾਇਦ ਉਧਰ ਤੁਹਾਡੇ ਵਾਲੇ ਬੰਨੇ ਕੀ ਪਤਾ ਕੋਈ ਹੋਰ ਤਰੀਕੇ ਦਾ ਕਰੰਸੀ ਚੱਲਦੀ ਹੋਵੇ, ਸਰ ਜਾਂਦਾ ਹੋਵੇ। ਚਲੋ ਆਪਾਂ ਅੱਗੇ ਚੱਲਦੇ ਹਾਂ। ਉਧਰ ਸ਼ਹਿਜ਼ਾਦ ਭੱਟੀ ਬੜਾ ਪੰਜਾਬ ਦੇ ਵਿੱਚ ਜਾਂ ਇੱਧਰ ਭਾਰਤ ਵਾਲੇ ਬੰਨੇ ਨੂੰ ਪੈਰ ਪਸਾਰ ਰਿਹਾ, ਕਦੀ ਕਿਸੇ ਨੂੰ ਧਮਕੀ ਦੇ ਦੇਣੀ, ਕਦੀ ਕਿਸੇ ਦੇ ਘਰ ਤੇ ਗਰਨੇਡ ਚਲਵਾ ਦੇਣਾ, ਤੇ ਕਹਿਣ ਦਾ ਭਾਵ ਆਪਣੇ ਪੈਰ ਪਸਾਰਨ ਦੀ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ। ਇੱਥੇ ਇੱਕ ਜਲੰਧਰ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਹਿੰਦੇ ਧਮਕੀ ਦਿੱਤੀ ਜਾਂਦੀ ਹੈ ਕਾਲ ਤੇ ਕਾਲ ਇੱਧਰੋਂ ਕੱਟ ਹੁੰਦੀ ਹੈ, ਉੱਧਰੋਂ ਘਰ ਦੇ ਉੱਪਰ ਗੋਲੀਆਂ ਚਲਾ ਕੇ ਨੌਜਵਾਨ ਫਰਾਰ ਹੋ ਜਾਂਦੇ ਨੇ ਵੀ ਤੁਸੀਂ ਫਿਰੌਤੀ ਦਿਓ ਸਾਨੂੰ। ਉਹ ਜਦੋਂ ਪਰਿਵਾਰ ਨਾਲ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਤਾਂ ਸਾਰੀ ਉਮਰ ਪਸ਼ੂ ਪਾਲੇ ਨੇ, ਹੁਣ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ, ਇਹੋ ਜਿਹੀਆਂ ਗੱਲਾਂ ਕਰਦੇ ਨੇ। ਪਰ ਇਹ ਸਾਰਾ ਜਿਹੜਾ ਤਾਣਾ ਬਾਣਾ ਹੈ ਇਹ ਜ਼ਰਾ ਮੈਨੂੰ ਨਾਲ ਜ਼ਰੂਰ ਸਮਝਾਇਓ, ਤੇ ਇਹ ਖਬਰ ਵੀ ਵਿੱਚ ਜ਼ਰੂਰ ਸਾਂਝੀ ਕਰ ਦਿਓ ਕਿ ਵੀਡੀਓ ਪਾਉਣ ਵਾਲੇ ਹੁਣ ਕਹਿੰਦੇ ਕਸੂਤੇ ਫਸੇ ਨੇ ਜਿਨ੍ਹਾਂ ਨੇ ਸ਼ਹਿਜ਼ਾਦ ਭੱਟੀ ਦੀ ਵੀਡੀਓ ਪਾਈ ਸੀ। ਪਰ ਏਦਾਂ ਦੇ ਵਿਅਕਤੀ ਇਹ ਪੈਰ ਕਿਵੇਂ ਪਸਾਰ ਲੈਂਦੇ ਨੇ ਕਿ ਹਾਲੇ ਕਾਲ ਚੱਲ ਰਹੀ ਹੈ, ਕਾਲ ਇੱਧਰੋਂ ਕੱਟ ਹੁੰਦੀ ਹੈ, ਉੱਧਰੋਂ ਹਮਲਾ ਕਰਾ ਦਿੰਦੇ ਨੇ। ਏਦਾਂ ਤਾਂ ਕੋਈ ਲੋਕਲ ਬੈਠਾ ਗੁੰਡਾ ਬਦਮਾਸ਼ ਵੀ ਇੰਨਾ ਤਕੜਾ ਨੈਟਵਰਕ ਬਣਾਉਣ 'ਚ ਬਹੁਤ ਟਾਈਮ ਲਾਉਂਦਾ ਹੈ, ਪਰ ਇਹ ਲੋਕ ਕਿਵੇਂ ਕਰ ਲੈਂਦੇ ਨੇ? ਨਹੀਂ ਦੇਖੋ, ਅੱਜ ਕੱਲ ਕੀ ਹੈ ਗੁਰਪ੍ਰੀਤ ਜੀ, ਜ਼ਮਾਨਾ ਹੈਗਾ ਸੋਸ਼ਲ ਮੀਡੀਆ ਦਾ, ਠੀਕ ਹੈ ਜੀ। ਅੱਜ ਅੱਗੇ ਕੀ ਹੁੰਦਾ ਸੀਗਾ ਕਿ ਕਿਸੇ ਵੀ ਇਸ ਤਰ੍ਹਾਂ ਦੇ ਕੰਮ ਨੂੰ, ਕ੍ਰਾਈਮ ਨੂੰ ਅੰਜਾਮ ਦੇਣ ਵਾਸਤੇ ਇੱਕ ਲੰਮੀ ਚੌੜੀ ਵਿਉਂਤ ਘੜੀ ਜਾਂਦੀ ਸੀ, ਠੀਕ ਹੈ ਜੀ। ਫਿਰ ਬੰਦਾ ਲੱਭਣਾ, ਉਹਨੂੰ ਫੇਰ ਸਾਰਾ ਕੁਝ ਦਿਖਾਉਣਾ ਹੈ ਕਿਸੇ ਨੇ ਜਾ ਕੇ। ਅੱਜ ਕੱਲ ਤੇ ਤੁਹਾਨੂੰ ਪਤਾ ਹੀ ਆ, ਸੈਟਲਾਈਟ ਹੈ, ਸਭ ਕੁਝ ਹੈ ਜੀ, ਇਹ ਮੁਸ਼ਕਲ ਨਹੀਂ ਹੈ। ਔਰ ਇਧਰ ਦੂਜੇ ਪਾਸੇ ਸਾਡੀ ਜਿਹੜੀ ਨੌਜਵਾਨੀ ਆ ਜਿਹਦੇ ਕੋਲ ਕੋਈ ਮੰਜ਼ਿਲ ਨਹੀਂ ਹੈ, ਕੋਈ ਟੀਚਾ ਨਹੀਂ ਹੈ, ਕੋਈ ਗੋਲ ਨਹੀਂ ਹੈ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ, ਉਹ ਮਤਲਬ ਕਿ ਤਿਆਰ ਰਹਿੰਦੇ ਆ। ਇਦਾਂ ਦੇ ਬੰਦੇ ਕੀ ਹੁੰਦਾ ਕਿ ਇੱਕ ਦੇ ਪੈਸਾ ਧੇਲਾ ਦਿੰਦੇ ਆ, ਇੱਕ ਸੋਹਣਾ ਡੀਲ ਕਰਦੇ ਮੁੰਡਿਆਂ ਦੇ ਨਾਲ, ਉਹਨਾਂ ਨੂੰ ਅਪਣੱਤ ਦਿੰਦੇ ਨੇ, ਤੇ ਕਈ ਵਾਰ ਬਾਹਰ ਲਿਆਉਣ ਦਾ ਵੀ ਫਿਰ ਦੇ ਦਿੱਤਾ ਜਾਂਦਾ ਕਿ ਤੁਸੀਂ ਆਹ ਕੰਮ ਕਰ ਦਿਓ ਤੇ ਤੁਹਾਨੂੰ ਬਾਹਰ ਕੱਢ ਲਾਂਗੇ। ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ। ਸੋ ਇਹ ਤਾਣਾ ਬਾਣਾ ਇਦਾਂ ਚੱਲਦਾ। ਬਾਕੀ ਇਹ ਭੱਟੀ ਜਿਹੜਾ ਹੈ, ਭੱਟੀ ਲਾਰੈਂਸ ਦੇ ਨਾਲ ਜਿਹੜੀ ਗੁਫ਼ਤਗੂ ਹੋਈ ਸੀਗੀ, ਉਸ ਤੋਂ ਬਾਅਦ ਅਚਾਨਕ ਇੰਡੀਅਨ ਮੀਡੀਆ ਦੇ ਵਿੱਚ ਛਾ ਗਿਆ। ਤੇ ਫਿਰ ਤੁਹਾਨੂੰ ਪਤਾ ਹੀ ਆ, ਜਦੋਂ ਕਿਸੇ ਦਾ ਪਸਾਰ ਹੋ ਜਾਂਦਾ, ਬਦਨਾਮੀ ਤਾਂ ਪਹਿਲਾਂ ਹੀ ਹੁੰਦੀ ਆ। ਇਹ ਪਾਕਿਸਤਾਨ 'ਚ ਤੇ ਹੈ ਨਹੀਂ ਮੇਰੇ ਖਿਆਲ ਦੇ ਨਾਲ, ਬਾਹਰਲੇ ਕਿਸੇ ਮੁਲਕ ਰਹਿੰਦਾ ਹੈ। ਤੇ ਭੱਟੀ ਨੇ ਹੁਣ ਜਿਹੜਾ ਨੈਟਵਰਕ ਆਪਣਾ ਬਣਾ ਲਿਆ ਆਪਦੇ ਦਮ ਤੇ ਗਾਂ ਵੀ ਵਾਰਦਾਤਾਂ ਉਹ ਕਰਵਾਏਗਾ, ਮੈਨੂੰ ਤਾਂ ਇਉਂ ਲੱਗਦਾ। ਹੁਣ ਗੱਲ ਇਹ ਆ ਕਿ
ਕੁਝ ਇੱਥੇ ਜਿਹੜੇ ਸਾਡੇ ਹੈਗੇ ਆ, ਹੁਣ ਕੀ ਇਹਨਾਂ ਨੂੰ ਕਹੀਏ, ਇਹ ਬਦਮਾਗੇ ਆ। ਕੋਈ ਕੀ ਆ ਕਿ ਜਾ ਕੇ ਤੇ ਕਿਸੇ ਦੇ ਕਹਿਣ ਤੇ ਕੁਛ ਕਰੇ ਆਉਂਦਾ, ਕੋਈ ਕੁਛ ਕਰੇ ਆਉਂਦਾ। ਹੁਣ ਬਾਹਰ ਬੈਠਾ ਜੇ ਕੋਈ ਕਰਾਏਗਾ ਤਾਂ ਉਹ ਜਿੱਥੇ ਬੈਠਾ ਉੱਥੇ ਤਾਂ ਜੁਰਮ ਕਰ ਨਹੀਂ ਰਿਹਾ, ਜੀ ਉੱਥੇ ਤੇ ਉਹ ਬਿਲਕੁਲ ਵਿਦਾ ਗਿਆ। ਤੇ ਜਿਹਨੇ ਜਿੱਥੇ ਕੀਤਾ ਉਹ ਫੜੇ ਜਾਣਗੇ। ਅਸਲ ਦੇ ਵਿੱਚ ਕੀ ਹੈ ਕਿ ਇਹਨਾਂ ਵਿਊਜ਼ ਦੇ ਚੱਕਰ ਦੇ ਵਿੱਚ, ਫਾਲੋਅਰਸ ਵਧਾਉਣ ਦੇ ਚੱਕਰ ਦੇ ਵਿੱਚ ਇਹਦੀਆਂ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜੀ ਇੱਕ ਦਾ ਨਾਮ ਹੈਗਾ ਮਨਵੀਰ ਮਣੀ ਮੂਸੇਵਾਲਾ, ਪਿੰਡ ਕੰਗਾਸ, ਪਾਇਲ ਦਾ ਯਾਨੀ ਲੁਧਿਆਣੇ ਦਾ, ਤੇ ਦੂਜਾ ਹੈਗਾ ਸੁਖਵੀਰ, ਇਹ ਮਾਨਸੇ ਦਾ। ਮਤਲਬ ਜਾਂਚ ਪੜਤਾਲ ਦੇ ਵਿੱਚ ਇਹੋ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ਤੇ ਆਪਣੇ ਫਾਲੋਅਰਸ ਵਧਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਮਤਲਬ ਕਿ ਇਹਦੀਆਂ ਵੀਡੀਓ ਜਿਹੜੀਆਂ ਪਾਣੀਆਂ ਸਟਾਰਟ ਕਰ ਦਿੱਤੀਆਂ ਤੇ ਫਿਰ ਪੁਲਿਸ ਨੇ ਲੱਭ ਲਿਆ। ਜੀ ਹੁਣ ਗੱਲ ਇਹ ਆ ਕਿ ਸੁਖਵੀਰ ਤੇ ਕਹਿੰਦੇ ਆ ਕਿ 2020 ਦੇ ਵਿੱਚ ਇੱਕ ਮਰਡਰ ਦਾ ਕੇਸ ਦਰਜ ਹੋਇਆ ਸੀ। 2 ਸਾਲ ਉਹ ਬਠਿੰਡਾ ਜੇਲ੍ਹ ਦੇ ਵਿੱਚ ਰਿਹਾ, ਮਾਨਸਾ ਜੇਲ੍ਹ 'ਚ ਵੀ ਰਿਹਾ ਕੁਝ ਸਮਾਂ, ਤੇ ਜੇਲ੍ਹ ਤੋਂ ਬਾਹਰ ਆ ਕੇ ਉਹਨੇ ਆਪਣੇ ਇੰਸਟਾਗ੍ਰਾਮ ਤੇ ਫਾਲੋਅਰਸ ਵਗੈਰਾ ਜਿਹੜੇ ਸੀ ਉਹ ਵਧਾਉਣੇ ਸ਼ੁਰੂ ਕੀਤੇ ਤੇ ਉਹ ਵੱਧਦਾ ਗਿਆ। ਹੁਣ ਗੱਲ ਇਹ ਆ ਕਿ ਇਸ ਤਰ੍ਹਾਂ ਕਰਨਾ ਜਿਹੜਾ ਹੈ ਨਾ ਉਹ ਖਤਰੇ ਤੋਂ ਖਾਲੀ ਨਹੀਂ ਹੁੰਦਾ ਅੱਜ ਕੱਲ, ਕਿਉਂਕਿ ਸ਼ਹਿਜ਼ਾਦ ਭੱਟੀ ਦੇ ਅਕਾਊਂਟ ਤੇ ਵੈਸੇ ਬੈਨ ਹੈ ਇੰਡੀਆ 'ਚ, ਜੀ ਉਹ ਫੇਰ ਬਣਾ ਲੈਂਦੇ ਆ ਆਪਣੇ, ਫੇਰ ਇੱਥੇ ਬੈਨ ਕਰਦੇ ਆ। ਤੇ ਇਸ ਤਰ੍ਹਾਂ ਦੀਆਂ ਬੈਨ ਹੋਈਆਂ ਚੀਜ਼ਾਂ ਨੂੰ ਜੇ ਤੁਸੀਂ ਹੱਥ ਪਾਓਗੇ ਤੇ ਫਿਰ ਹੁਣ ਫਾਲੋਅਰਸ ਵਧਣਗੇ ਕਿ ਨਹੀਂ ਵਧਣਗੇ ਮੈਨੂੰ ਪਤਾ ਨਹੀਂ ਹੈ, ਪਰ ਮੁਸ਼ਕਲਾਂ ਤੇ ਵੱਧ ਗਈਆਂ। ਗੱਲ ਇਹ ਆ ਕਿ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਖੜੀ ਹੋ ਜਾਏਗੀ। ਸੋ ਇੱਧਰ ਬਚ ਕੇ ਰਹਿਣਾ ਚਾਹੀਦਾ। ਜਿਹੜੀ ਨੌਜਵਾਨੀ ਆ ਉਹਨਾਂ ਨੂੰ ਵੇਖਣਾ ਚਾਹੀਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਰਿਸਕ ਲਓਗੇ, ਤੇ ਅੱਜ ਕੱਲ ਸਰਕਾਰ ਦੇ ਕੋਲ ਬਹੁਤ ਤਗੜਾ ਸੂਈਆ ਤੰਤਰ ਆ, ਬਹੁਤ ਇਹਨਾਂ ਦੇ ਕੋਲ ਟੈਕਨੋਲੋਜੀ ਹੈ। ਗੁਰਪ੍ਰੀਤ ਜੀ ਤੁਸੀਂ ਵੇਖੋ, ਇੱਕ ਉਹ ਕੁੜੀ ਨੇ ਧਮਕੀ ਦਿੱਤੀ ਸੀ ਨਾ ਆਪਦੇ ਪ੍ਰੇਮੀ ਨੂੰ ਫਸਾਉਣ ਵਾਸਤੇ, ਮਦਰਾਸ ਦੀ ਕੁੜੀ ਸੀ ਸ਼ਾਇਦ, ਉਹਨੇ ਰੋਬੋਟੈਕ ਦੇ ਵਿੱਚ ਵੀ ਕੀਤੀ ਹੋਈ ਆ ਡਿਗਰੀ, ਇੰਜੀਨੀਅਰਿੰਗ ਕੀਤੀ ਸੀ, ਬੜਾ ਹਾਈ ਲੈਵਲ ਦਾ ਉਹਦਾ ਪੜ੍ਹਾਈ ਲਿਖਾਈ ਦਾ ਕੰਮ ਸੀ। ਤੇ ਉਹਨੇ ਡਾਰਕ ਵੈਬ ਤੇ ਜਾ ਕੇ ਤੁਸੀਂ ਦੇਖੋ ਸਾਰਾ ਕੰਮ ਕੀਤਾ ਸੀ, ਤੇ ਪੁਲਿਸ ਨੇ ਕੁਝ ਘੰਟਿਆਂ 'ਚ ਡਾਰਕ ਵੈਬ ਤੋਂ ਵੀ ਫੜ ਲਈ ਸੀ ਉਹ ਜਾ ਕੇ। ਜੀ तो इस तरह है कि बच के चलने की जरूरत है, बचो। ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਡੀਐਸਪੀ ਦਫ਼ਤਰ ਦਾ ਠੇਕੇਦਾਰ ਕਾਬੂ ਹੋਇਆ ਜੀ। ਇਹ ਕੀ ਮਾਮਲਾ? ਥਾਣੇਦਾਰ ਸੌਰੀ ਮਾਫ ਕਰਨਾ ਗਲਤੀ, ਤੁਸੀਂ ਨਹੀਂ ਤੁਸੀਂ ਸਿੱਧਾ ਹੀ ਚੱਲ ਪਏ ਜੇ। ਉਹ ਕੰਮ ਠੇਕੇਦਾਰ ਜ਼ਿਆਦਾ ਕਮਾਉਂਦਾ ਹੈ ਨਾ ਥਾਣੇਦਾਰ ਨਾਲੋਂ। ਆ ਠੇਕੇ ਵਾਲਾ ਕੰਮ ਹੈ ਵੀ ਇੰਨੇ 'ਚ ਕਰਾ ਦਿਆਂਗੇ, ਉੱਕਾ ਪੁੱਕਾ ਜਿਹੜਾ ਛੇੜਾ ਮੁੱਕ ਜਾਊ ਵੀਰ। ਥਾਣੇਦਾਰ ਵੀ ਕਿਹੜਾ ਠੇਕੇਦਾਰਾਂ ਨਾਲੋਂ ਘੱਟ ਰਹੇ, ਉਹ ਵੀ ਤਾਂ ਠੇਕਾ ਹੀ ਮਾਰਦੇ ਨੇ ਸਿੱਧਾ, ਠੇਕਾ ਹੀ ਵੱਜਦਾ ਜੀ। ਤਾਂ ਗੱਲ ਇਹ ਆ ਕਿ ਬਾਈ ਇਹਦੇ ਵਿੱਚ ਹੁਣ ਇਹ ਬਠਿੰਡੇ ਦਾ ਮਾਮਲਾ 1 ਲੱਖ ਰੁਪਈਆ ASI ਲੈਂਦਾ ਫੜਿਆ ਗਿਆ। ਕੇਸ ਦੇ ਵਿੱਚੋਂ ਨਾਮ ਹਟਾਉਣ ਦੇ ਬਦਲੇ ਇਹਨੇ 5 ਲੱਖ ਰੁਪਈਆ ਮੰਗਿਆ ਸੀ, ਸੌਦਾ ਕੀਤਾ ਸੀਗਾ। DSP ਆਫਿਸ ਦੇ ਵਿੱਚ ਇਹ ਤੈਨਾਤ ਆ। ਅੱਗੇ ਵੀ ਇੱਥੇ ਨਾ RTA ਦਫ਼ਤਰ ਦੇ ਵਿੱਚੋਂ ਏਦਾਂ ਹੀ ਇੱਕ ਅਫਸਰ ਫੜਿਆ ਗਿਆ ਸੀਗਾ। ਬਾਅਦ ਦੇ ਵਿੱਚ ਇਹ ਖਬਰਾਂ ਆਈਆਂ ਸਨ ਕਿ ਜੇ ਸਾਰਿਆਂ ਦੀ ਜਾਂਚ ਪੜਤਾਲ ਕਰ ਲਓ ਤੇ ਸੇਬ ਕਈ ਟੋਕਰੀ ਚੋਂ ਦਾਗੀ ਮਿਲਣਗੇ। ਹੁਣ ਇੱਥੇ DSP ਦੇ ਵੱਲ ਉਂਗਲ ਉੱਠ ਰਹੀ ਆ ਕਿ ਇਹ 1 ਲੱਖ ਰੁਪਈਆ ਕੋਈ ਥਾਣੇਦਾਰ ਕੱਲਾ ਤੇ ਲੈ ਨਹੀਂ ਸਕਦਾ ਜੀ, ਤੇ ਦੂਜੇ ਪਾਸੇ ਮਾਮਲਾ ਵੀ ਸਾਬਕਾ ਸਰਪੰਚ ਦੇ ਨਾਲ ਜੁੜਿਆ ਹੋਇਆ ਸੀਗਾ। ਸੋ ਇਸ ਕਰਕੇ ਟ੍ਰੈਪ ਲਾ ਕੇ DSP ਜਿਹੜੇ ਵਿਜੀਲੈਂਸ, ਤੁਹਾਨੂੰ ਪਤਾ ਇੱਥੋਂ ਦੀ ਟੀਮ ਬਠਿੰਡੇ ਦੀ ਕਾਫੀ ਐਕਟਿਵ ਆ। ਪਰ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ DSP ਨੂੰ ਇਸ ਪੁੱਛਗਿੱਛ ਦੀ ਜ਼ਦ 'ਚ ਲਿਆਉਣਾ ਚਾਹੀਦਾ। ਮੈਨੂੰ ਨਹੀਂ ਲੱਗਦਾ ਕਿ ਕੋਈ ਏਦਾਂ ਦਾ ਮਤਲਬ ਕਿ ਬੰਦਾ ਹੋਵੇ ਜਿਹੜਾ ਸਿੱਧੇ ਤੌਰ ਤੇ ਪੈਸੇ ਲੈ ਰਿਹਾ, ਕਿਉਂਕਿ ਤੁਸੀਂ ਯਾਦ ਕਰੋ ਜਿਹੜਾ ਵਰਿੰਦਰ ਬਰਾੜ ਇਹਨਾਂ ਨੇ ਸਸਪੈਂਡ ਕੀਤਾ ਹੈ, ਉਹ ਤੇ ਇੱਕ ਥਾਣੇ ਦੇ ਵਿੱਚ ਰਿਸ਼ਵਤ ਲਈ ਕਿਸੇ ਨੇ, ਜਿਹਦੇ ਨਾਲ SSP ਦਾ ਕੋਈ ਸਰੋਕਾਰ ਹੀ ਨਹੀਂ, ਤੇ ਇੱਥੇ DSP ਦੇ ਦਫ਼ਤਰ ਦਾ ਰੀਡਰ ਹੈ। ਫਿਰ ਜੇ ਉਹ ਗਲਤ ਹੈ ਬਰਾੜ, ਤੇ ਫਿਰ ਇਹ DSP ਕਿਵੇਂ ਸਹੀ ਹੋ ਗਿਆ ਜੀ। ਜੀ ਸੋ ਜੇਕਰ ਆਪਾਂ ਅਗਲੀ ਖਬਰ ਦੇ ਉੱਪਰ ਤੇਜ਼ੀ ਦੇ ਨਾਲ ਚਲੀਏ ਤਾਂ ਉਧਰ ਕਹਿੰਦੇ ਵੀ ਆਂਗਣਵਾੜੀ ਦੇ ਵਿੱਚ ਲਾਣ ਬਰਾਮਦ ਹੋਈ ਹੈ। ਇਹ ਕਿਹੜਾ ਜੀ ਜੋਧਾ ਹੈ ਇਹੋ ਜਿਹਾ? ਇਹ ਜਲਾਲਾਬਾਦ ਏਰੀਆ, ਕਿਤੇ ਤੁਸੀਂ ਆਏ ਤੁਹਾਨੂੰ ਵਿਖਾਵਾਂਗੇ। ਇਹ ਏਰੀਆ ਵੀ ਸਾਡੇ ਏਰੀਏ ਦੇ ਵਿੱਚ ਕਹਿ ਲਓ ਕਿ ਬੜਾ ਰੌਣਕ ਵਾਲਾ ਏਰੀਆ ਹੈ। ਤਾਂ ਜਲਾਲਾਬਾਦ ਦੇ ਵਿੱਚ ਇਹ ਚੀਜ਼ਾਂ ਇਸ ਇਲਾਕੇ ਦੇ ਵਿੱਚ ਹੈਗੀਆਂ। ਬਦਕਿਸਮਤੀ ਹੈ, ਇੱਧਰ ਪੜ੍ਹਾਈ ਲਿਖਾਈ ਨਹੀਂ, ਰਾਏ ਸਿੱਖ ਜ਼ਿਆਦਾ ਨੇ ਇੱਧਰ, ਤੇ ਹੋਰ ਵੀ ਕਮਿਊਨਿਟੀ ਨੇ। ਇਹ ਏਰੀਆ ਜਿਹੜਾ ਸ਼ੇਰਾ ਸਿੰਘ ਘਬਾਇਆ, ਜਿਹੜਾ ਆਪਾਂ ਦੇਖ ਲੈਂਦੇ ਗੋਲਡੀ ਕੰਬੋਜ, ਇਹ ਲੀਡਰ ਇੱਥੋਂ ਆਉਂਦੇ ਨੇ।
ਤਾਂ ਜੀ ਠੀਕ ਆ, ਹੁਣ ਪੜ੍ਹਾਈ ਲਿਖਾਈ ਸ਼ੁਰੂ ਹੋਈ ਆ, ਲੋਕ ਵਿਕਸਿਤ ਵੀ ਹੋ ਰਹੇ ਨੇ, ਤੇ ਇੱਧਰ ਲੋਕ ਸ਼ਰਾਬ ਦਾ ਜਾਂ ਹੋਰ ਇਹਨਾਂ ਚੀਜ਼ਾਂ ਦਾ ਨਾ ਧੰਦਾ ਕਰਦੇ ਨੇ, ਸਾਰੇ ਤੇ ਨਹੀਂ, ਕੁਝ ਲੋਕ ਬਹੁਤ ਜੀ ਧੜੱਲੇ ਨਾਲ ਕਰਦੇ ਆ। ਤਾਂ ਇਹ ਕਹਿ ਲਓ ਕਿ ਬੜੀ ਹੈਰਾਨ ਕਰਨ ਵਾਲੀ ਖਬਰ ਹੈ ਜੀ। ਚੱਕ ਵਜੀਦਾ ਪਿੰਡ ਆ, ਤੇ ਉੱਥੇ ਦੱਸਦੇ ਆ ਆਂਗਣਵਾੜੀ 'ਚ ਰੇਡ ਕੀਤੀ, ਤੇ ਆਂਗਣਵਾੜੀ ਦੇ ਵਿੱਚ ਕਿਸੇ ਨੇ ਡਰਮ ਭਰੇ ਹੋਏ ਸਨ ਲਾਹਣ ਦੇ, ਤੇ ਆਂਗਣਵਾੜੀ ਦੇ ਵਿੱਚ ਤੇ ਨੰਨੇ ਮੁੰਨਿਆਂ ਨੂੰ ਪੰਜੀਰੀ ਖਵਾਈ ਜਾਂਦੀ। ਮੈਂ ਕਿਹਾ ਤੁਸੀਂ ਪੰਜੀਰੀ ਤੋਂ ਲਾਹਣ ਪੀਲੀ ਪਾਈ ਬੈਠੇ ਜੇ। ਸੋ ਇਸ ਕਰਕੇ ਉਹ ਨਸ਼ਟ ਤੇ ਕਰ ਦਿੱਤੀ ਆ, ਪਰ ਲੋਕਾਂ ਨੂੰ ਬੜਾ ਕਸ਼ਟ ਹੋ ਰਿਹਾ ਕਿ ਕਮਾਲ ਦੀ ਗੱਲ ਆ, ਆਂਗਣਵਾੜੀ ਦੇ ਵਿੱਚ ਵੀ ਸ਼ਰਾਬ। ਅਸੀਂ ਕੀ ਦੇਣਾ ਚਾਹੁੰਦੇ ਆਉਣ ਵਾਲੀ ਪੀੜ੍ਹੀ ਨੂੰ? ਸੋ ਇਹ ਬਦਕਿਸਮਤੀ ਆ ਇਸ ਏਰੀਏ ਦੀ। ਹੋਰ ਵੀ ਕਈ ਪਿੰਡ ਆ, ਉਹ ਬਹੁਤ, ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ, ਕਈ ਵਾਰ ਫਿਰ ਸਾਰੇ ਪਿੰਡਾਂ ਦੇ ਜਿਹੜੇ ਵਸਨੀਕ ਹੁੰਦੇ ਉਹਨਾਂ ਦਾ ਦਿਲ ਦੁਖਦਾ ਹੈ। ਉੱਥੇ ਕਈ ਪਿੰਡ ਇਸ ਤਰ੍ਹਾਂ ਦੇ ਨੇ ਨੇੜੇ ਤੇੜੇ ਜਲਾਲਾਬਾਦ ਦੇ ਵਿੱਚ। ਇੱਕ ਪਿੰਡ ਦਾ ਤਾਂ ਅਸੀਂ ਉੱਥੇ ਜੇਲ੍ਹ ਦੇ ਵਿੱਚ ਕਹਿੰਦੇ ਹੁੰਦੇ ਸੀਗੇ ਕਿ ਜੇ ਕਿਸੇ ਦੇ ਨਾਲ ਮੋਢਾ ਤੁਹਾਡਾ ਵੱਜ ਗਿਆ ਤੇ ਹਰੇਕ ਦੂਜਾ ਤੀਜਾ ਬੰਦਾ ਉਸ ਪਿੰਡ ਦਾ ਨਿਕਲ ਹੀ ਆਉਣਾ। ਤੇ ਇਸ ਕਰਕੇ ਇਸ ਇਲਾਕੇ ਦੇ ਵਿੱਚ ਇਹ ਕਹਾਣੀਆਂ ਆਪਣੇ ਲਈ ਬੜੀਆਂ ਸਰਪ੍ਰਾਈਜ਼ਿੰਗ ਹੋ ਸਕਦੀਆਂ ਨੇ, ਪਰ ਇੱਧਰ ਬਹੁਤ ਲੰਮੇ ਸਮੇਂ ਤੋਂ ਇਹ ਚੀਜ਼ਾਂ ਵਾਪਰਦੀਆਂ ਨੇ ਜੀ। ਜੀ ਅੰਤ 'ਚ ਤੇਜ਼ੀ ਨਾਲ ਇਹ ਵੀ ਗੱਲ ਖਬਰ ਤੇ ਚਾਨਣਾ ਪਾ ਦਿਓ, ਉਧਰ ਬਿਸ਼ਨੋਈ ਸਮਾਜ ਦੇ ਪਰਸਨਲ ਕਿਸੇ ਸਭਾ ਦੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਖੁਦ ਆ ਰਿਹਾ ਹੈ, ਕਹਿੰਦੇ ਇੰਟਰਸਟ ਦਿਖਾ ਦੇਖੋ, ਰਿਹਾ ਹੈ। ਗੱਲ ਇਹ ਪਤਾ ਕੀ ਹੈ ਗੁਰਪ੍ਰੀਤ ਜੀ, ਜੀ ਇਹਨਾਂ ਦੀ ਇੱਕ ਬਿਸ਼ਨੋਈ ਸਭਾ ਹੈ, ਠੀਕ ਹੈ ਜੀ ਜੀ। ਇਹ ਜਿਹੜੀ ਜੀ ਬਿਸ਼ਨੋਈ ਸਭਾ ਹੈ, ਇਹਦੇ ਖੁਦ ਮੁਖਤਿਆਰੀ ਨੂੰ ਲੈ ਕੇ, ਜਾਂ ਕਹਿ ਲਓ ਮਾਲਕ ਮੁਖਤਿਆਰੀ ਨੂੰ ਲੈ ਕੇ, ਬਿਸ਼ਨੋਈ ਸਮਾਜ ਤੇ ਬਹੁਤ ਬੀਬਾ ਸਮਾਜ ਆ, ਜੀ ਬਹੁਤ, ਮਤਲਬ ਕਿ ਆ ਮੇਰੇ ਨਾਲ ਦੇ ਲਾਰੈਂਸ ਦਾ ਪਿੰਡ ਵੀ ਮੇਰੇ ਨਾਲ ਹੀ ਹੈ ਨਾ ਜੀ, ਬਹੁਤ ਸਾਡੇ ਜੀ ਦੋਸਤ ਵੀ ਰਹੇ ਨੇ ਬਿਸ਼ਨੋਈ। ਇਹ ਤਾਂ ਬਹੁਤ ਜੀ ਮਤਲਬ ਕਿ ਦਿਲਦਾਰ ਆਦਮੀ ਹੁੰਦੇ ਨੇ, ਤੇ ਬੜਾ ਪੀਸਫੁਲ ਪੰਥ ਆ ਜੀ ਜੀਵ ਪ੍ਰੇਮੀ ਆ, ਜਾਨਵਰ ਪ੍ਰੇਮੀ ਆ, ਫਿਰ ਇਸ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਆ। ਮਤਲਬ ਕਿ ਬਹੁਤ ਇਹਨਾਂ ਦੀਆਂ ਸਿੱਖਿਆਵਾਂ, ਗੁਰੂ ਜੰਬੇਸ਼ਵਰ ਜੀ ਦੀਆਂ ਬਹੁਤ ਸਿੱਖਿਆਵਾਂ ਉੱਤਮ ਨੇ। ਤਾਂ ਖੈਰ ਗੱਲ ਇਹ ਹੈ ਕਿ ਪਰ ਹੁਣ ਮਾਮਲਾ ਜਿੱਥੇ ਰਾਜਨੀਤਿਕ ਆ ਜਾਵੇ, ਤਾਂ ਤੁਸੀਂ ਸੁਣਿਆ ਹੋਣਾ ਲੀਡਰ ਕੁਲਦੀਪ ਬਿਸ਼ਨੋਈ, ਕੁਲਦੀਪ ਜੀ ਬਿਸ਼ਨੋਈ ਤੇ ਦਵਿੰਦਰ ਪੁੜੀਆ, ਇਹ ਜਿਹੜੀ ਉਹ ਬਿਸ਼ਨੋਈ ਸਭਾ ਹੈ, ਕਿਉਂਕਿ ਇਹ ਨਾ ਬੈਲਟ ਇਧਰੋਂ ਅਬੋਰ ਤੋਂ ਸ਼ੁਰੂ ਹੋ ਕੇ ਉਹ ਸਰਸੇ ਲਾਗੇ ਚਲੇ ਜਾਂਦੀ ਹੈ ਜੀ, ਜੀ ਇਹਨਾਂ ਦੀ ਆਪ ਦੀ ਜਿਹੜੀ ਹੈ। ਤੋ ਇਹਦੇ ਵਿੱਚ ਬਹੁਤ ਇਹਨਾਂ ਦੀ ਵਸੋਂ ਆ, ਉਹਦੀ ਨੁਮਾਇੰਦਗੀ ਨੂੰ ਲੈ ਕੇ ਹੀ ਦੋਨਾਂ ਦਾ ਝਗੜਾ। ਤੇ ਵਿੱਚ ਹੁਣ ਇੱਕ ਕਥਿਤ ਪੋਸਟ ਆ, ਪਤਾ ਨਹੀਂ ਉਹ ਲਾਰੈਂਸ ਦੇ ਨਾਮ ਤੇ ਵੈਸੇ ਹੈਗੀ ਆ, ਲਾਰੈਂਸ ਨੇ ਪਾਈ ਹੈ ਕਿ ਨਹੀਂ, ਤਾਂ ਉਹਦੇ ਵਿੱਚ ਨਾਮ ਤੇ ਨਹੀਂ ਲਿਆ ਕੁਲਦੀਪ ਬਿਸ਼ਨੋਈ ਦਾ, ਪਰ ਸੰਕੇਤ ਜਿਹੜੇ ਆ ਉਹ ਸਾਰੇ ਉਸੇ ਤਰ੍ਹਾਂ ਦੇ ਹੀ ਦਿੱਤੇ ਆ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਵਿਅਕਤੀ ਦੀ ਤਾਨਾਸ਼ਾਹੀ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾਊਂਗਾ। ਇਹਦਾ ਮਤਲਬ ਹੈ ਕਿ ਕੁਲਦੀਪ ਬਿਸ਼ਨੋਈ ਜਿਹਨੇ ਗੁੜੀਆ ਨੂੰ ਨੁਕਰੇ ਲਾਇਆ, ਕਿਤੇ ਨਾ ਕਿਤੇ ਉਹਨੂੰ ਸੁਣਾਇਆ ਜਾ ਰਿਹਾ ਕਿ ਭਾਈ ਕਿਸੇ ਵੀ ਹੱਦ ਤੱਕ ਅਸੀਂ ਜਾ ਸਕਦੇ। ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਰਹੇਗੀ ਬਰਕਰਾਰ। ਧੰਨਵਾਦ, ਸਤਿ ਸ਼੍ਰੀ ਅਕਾਲ।